ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਚੋਣ ਦੰਗਲ ਦੇ ਵਿੱਚ ਆਪਾਂ ਕਿਸੇ ਨਾ ਕਿਸੇ ਕੈਂਡੀਡੇਟ ਦੇ ਨਾਲ ਗੱਲ ਕਰਦੇ ਹਾਂ। ਤੇ ਅੱਜ ਵੀ ਆਪਾਂ ਗੱਲ ਕਰਾਂਗੇ ਗੜ੍ਹਸ਼ੰਕਰ ਹਲਕੇ ਤੋਂ ਜੈ ਕਿਸ਼ਨ ਸਿੰਘ ਹੋਰਾਂ ਦੇ ਨਾਲ, ਤੇ ਉੱਥੇ ਦੇ ਹਾਲਾਤ ਜਾਣਾਂਗੇ ਕਿ ਇੰਨੀ ਦੇਰ ਬਾਅਦ ਇਹ ਕਿਸ ਤਰ੍ਹਾਂ ਨਵੀਂ ਪਾਰਟੀ ਆ ਕਿਸ ਤਰ੍ਹਾਂ ਪਾਵਰ ਦੇ ਵਿੱਚ ਆਉਣਗੇ, ਲੋਕਾਂ ਦਾ ਕੀ ਰਿਸਪੌਂਸ ਆ, ਕਿਸ ਤਰ੍ਹਾਂ ਦਾ ਉੱਥੇ ਦੇ ਹਾਲਾਤ ਆ। ਅਤੇ ਬਹੁਤ ਸਾਰੇ ਜਿਹੜੇ ਗੜ੍ਹਸ਼ੰਕਰ ਹਲਕੇ ਤੋਂ ਜਾਂ ਉਸ ਇਲਾਕੇ ਤੋਂ ਪਿੰਡਾਂ ਵਾਲੇ ਹੋ, ਇੱਥੇ ਰਹਿੰਦੇ ਹੋ, ਤੁਹਾਨੂੰ ਵੀ ਉੱਥੇ ਦੇ ਹਾਲਾਤਾਂ ਦਾ ਬਹੁਤ ਪਤਾ ਹੋਣਾ ਆ ਕਿ ਉਸ ਇਲਾਕੇ ਦੇ ਕੀ ਹਾਲਾਤ ਆ, ਕਿੰਨੇ ਕੁ ਉੱਥੇ ਵਿਕਾਸ ਹੋਇਆ ਆ, ਕਿੰਨੀਆਂ ਕੁ ਸੜਕਾਂ ਪੱਕੀਆਂ ਆ, ਕਿੰਨੇ ਕੁ ਲੋਕਾਂ ਨੂੰ ਰੁਜ਼ਗਾਰ ਮਿਲਿਆ, ਕਿੰਨੀ ਕੁ ਇੰਡਸਟਰੀ ਆ ਉਸ ਏਰੀਏ ਦੇ ਵਿੱਚ, ਤਾਂ ਕਿੰਨੇ ਕੁ ਲੋਕ ਆ ਉੱਥੇ ਜੌਬਾਂ ਕਰਦੇ ਆ, ਕਿੰਨੇ ਕੁ ਜਿਹੜੇ ਬਾਕੀ ਚਿੱਟੇ ਦੀ ਗੱਲ ਕਰਦੇ ਆ, ਨਸ਼ੇ ਦੀ ਗੱਲ ਕਰਦੇ ਆ ਕਿ ਕੀ ਉਸ ਇਲਾਕੇ ਦੇ ਵਿੱਚ ਤਾਂ ਨਹੀਂ ਨਸ਼ੇ ਦੀ ਮਾਰ। ਇਹ ਗੱਲਾਂ ਬਾਤਾਂ ਆਪਾਂ ਕਰਾਂਗੇ ਜੈ ਕ੍ਰਿਸ਼ਨ ਹੋਣਾ ਦੇ ਨਾਲ, ਜੋ ਜੁੜ ਚੁੱਕੇ ਨੇ ਸਾਡੇ ਨਾਲ। ਜੈ ਕ੍ਰਿਸ਼ਨ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਜੈ ਕ੍ਰਿਸ਼ਨ ਜੀ, ਤੁਸੀਂ ਆਪਣੇ ਗੜ੍ਹਸ਼ੰਕਰ ਹਲਕੇ ਨੂੰ ਬਿਲੋਂਗ ਕਰਦੇ ਆ, ਅਤੇ ਤੁਸੀਂ ਸ਼ੁਰੂ ਤੋਂ ਹੀ ਇਸ ਹਲਕੇ ਦੇ ਵਿੱਚ ਰਹਿ ਰਹੇ ਹੋ? ਜੀ ਹਾਂਜੀ, ਸਾਡਾ ਪਿਛਲਾ ਪਿੰਡ ਬਜ਼ੁਰਗਾਂ ਦਾ ਰੌੜੀ ਹੈ ਜਿਹੜਾ ਪੂਜੇਵਾਲ ਦੇ ਨਾਲ ਹੈ, ਪਰ 1960 ਤੋਂ ਹੀ ਮੇਰਾ ਪਰਿਵਾਰ ਗੜ੍ਹਸ਼ੰਕਰ ਰਹਿ ਰਿਹਾ ਤੇ 1983 ਦਾ ਮੇਰਾ ਜਨਮ ਹੈ। ਸਾਡੀ ਰਿਹਾਇਸ਼ ਗੜ੍ਹਸ਼ੰਕਰ ਖਾਲਸਾ ਕਾਲਜ ਦੇ ਬਿਲਕੁਲ ਆਪੋਜ਼ਿਟ ਹੈ। ਜੀ। ਤੇ ਤੁਸੀਂ ਇਹਦਾ ਮਤਲਬ ਇੱਥੇ ਪੜ੍ਹਾਈ ਕੀਤੀ ਆ ਤੇ ਤੁਹਾਡੀ ਐਜੂਕੇਸ਼ਨ ਤੁਸੀਂ ਇੱਥੋਂ ਲਈ ਆ? ਜੀ ਹਾਂਜੀ, ਮੈਂ ਪਹਿਲਾਂ SBS ਸਕੂਲ ਤੇ ਉਸ ਤੋਂ ਬਾਅਦ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਤੇ ਉਸ ਤੋਂ ਬਾਅਦ ਖਾਲਸਾ ਕਾਲਜ ਕੀਤੀ ਹੈ ਪੜ੍ਹਾਈ। ਹਾਂਜੀ। ਅਤੇ ਹੁਣ ਤੁਹਾਡੇ ਇਲਾਕੇ ਦੇ ਵਿੱਚ ਤੁਸੀਂ ਕੀ ਸੋਚਿਆ, ਕਿਉਂ ਤੁਸੀਂ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹੋ, ਕਿਉਂ ਤੁਸੀਂ ਪੋਲੀਟਿਕਸ ਦੇ ਵਿੱਚ ਆਏ ਆ, ਜਾਂ ਪਹਿਲਾਂ ਵੀ ਇੱਧਰ ਨੂੰ ਸੀਗੇ? ਦੇਖੋ, ਮੇਰਾ ਤਾਂ ਇੱਕ ਜਿਹੜਾ ਜੀਵਨ ਹੈ ਸ਼ੁਰੂ ਤੋਂ ਇੱਕ ਸੰਘਰਸ਼ੀ ਰਿਹਾ, ਤੇ ਜਦੋਂ ਮੈਂ ਪੜ੍ਹਦਾ ਸੀ ਉਹਦੇ ਨਾਲ ਹੀ ਮੈਂ ਆਪਣੀ ਦੁਕਾਨ ਫੋਟੋਗ੍ਰਾਫੀ ਦੀ ਜਿਹੜੀ ਗੜ੍ਹਸ਼ੰਕਰ ਖਾਲਸਾ ਕਾਲਜ ਦੀ ਬਿਲਕੁਲ ਆਪੋਜ਼ਿਟ ਖੋਲ੍ਹੀ। ਪਲੱਸ 2 ਕਰਨ ਤੋਂ ਬਾਅਦ ਮੈਂ ਆਪਣੀ ਦੁਕਾਨ ਖੋਲ੍ਹੀ ਤੇ BA ਫਸਟ ਈਅਰ 'ਚ ਮੈਂ ਗੜ੍ਹਸ਼ੰਕਰ ਦਾਖਲਾ ਲਿਆ ਖਾਲਸਾ ਕਾਲਜ। ਪਰ ਘਰ ਦੇ ਹਾਲਾਤ ਥੋੜ੍ਹੇ ਆਰਥਿਕ ਤੰਗੀ ਤੌਰ ਤੇ ਮੈਨੂੰ ਪੜ੍ਹਾਈ ਪਿੱਛੇ ਛੱਡਣੀ ਪਈ ਤੇ ਅੱਗੇ ਕੰਮ ਕਰਨਾ ਪਿਆ। ਪਰ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਤੇ ਮੈਨੂੰ ਵੀ ਲੱਗਾ ਕਿ ਮੈਨੂੰ ਆਪਣਾ ਬਣਦਾ ਜਿਹੜਾ ਯੋਗਦਾਨ ਹੈ ਉਹ 'ਚ ਪਾਉਣਾ ਚਾਹੀਦਾ, ਤੇ ਪਾਰਟੀ ਲਈ ਮੈਂ ਮੀਟਿੰਗਾਂ ਅਟੈਂਡ ਕਰਨੀਆਂ ਸ਼ੁਰੂ ਕੀਤੀਆਂ। ਤੇ ਉਸ ਤੋਂ ਬਾਅਦ ਪਾਰਟੀ ਨੇ ਮੈਨੂੰ ਬੂਥ ਦੀ ਜ਼ਿੰਮੇਵਾਰੀ ਦਿੱਤੀ ਕਿ ਆਪਣਾ ਜਿਹੜਾ ਵਾਰਡ ਹੈ ਉਹਦਾ ਬੂਥ ਜ਼ਿੰਮੇਵਾਰ। ਉਸ ਤੋਂ ਬਾਅਦ ਪਾਰਟੀ ਨੇ ਮੈਨੂੰ ਸਰਕਲ ਇੰਚਾਰਜ ਲਗਾਇਆ 10 ਪਿੰਡਾਂ ਵਿੱਚ। ਉਹਦੇ ਨਾਲ ਪਾਰਟੀ ਲਈ ਮੈਂ ਦਿਨ ਰਾਤ ਮਿਹਨਤ ਕੀਤੀ, ਕੰਮ ਕੀਤੀ, ਤੇ ਪਾਰਟੀ ਨੇ ਮੇਰੇ ਕੰਮ ਤੋਂ ਖੁਸ਼ ਹੋ ਕੇ ਮੈਨੂੰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਯੂਥ ਵਿੰਗ ਦਾ ਪ੍ਰੈਜ਼ੀਡੈਂਟ ਬਣਾਇਆ। ਉਹਦੇ ਵਿੱਚ ਸਾਡੇ 9 ਵਿਧਾਨ ਸਭਾ ਆਉਂਦੀਆਂ ਸਨ: ਗੜ੍ਹਸ਼ੰਕਰ, ਨਵਾਂ ਸ਼ਹਿਰ, ਬੰਗਾ, ਬਲਾਚੌਰ, ਰੋਪੜ, ਚਮਕੌਰ ਸਾਹਿਬ, ਖਰੜ ਤੇ ਮੋਹਾਲੀ। ਅਸੀਂ ਫਿਰ ਦਿਨ ਰਾਤ ਮਿਹਨਤ ਕੀਤੀ ਪੂਰੀ। ਕਰਨ ਤੋਂ ਬਾਅਦ ਯੂਥ ਵਿੰਗ ਨੂੰ ਜਿਹੜਾ ਇੱਕ ਲਾਮਬੰਦ ਕਰਕੇ ਪਾਰਟੀ ਦਾ ਕੋਈ ਵੀ ਫੰਕਸ਼ਨ ਹੁੰਦਾ ਸੀ ਉਹਦੇ ਵਿੱਚ ਜਥੇਬੰਦੀ ਨੂੰ ਮਜ਼ਬੂਤ ਕੀਤਾ ਤੇ ਪਾਰਟੀ ਲਈ ਇਹ ਕੰਮ ਕੀਤਾ ਜੀ। ਅਤੇ ਜਿਸ ਤਰ੍ਹਾਂ ਅਸੀਂ ਬਹੁਤ ਸਾਰੀਆਂ ਤੁਹਾਡੀ ਪਾਰਟੀ ਦੀਆਂ ਗੱਲਾਂ ਬਾਤਾਂ ਸੁਣ ਰਹੇ ਹਾਂ, ਜਾਂ ਉਹ ਅੜਾਈਆਂ ਜਾ ਰਹੀਆਂ ਆ, ਜਾਂ ਅਸਲ ਦੇ ਵਿੱਚ ਕੀ ਆ, ਉਹ ਤਾਂ ਤੁਸੀਂ ਦੱਸ ਸਕਦੇ ਆ। ਕਿ ਬਹੁਤੀ ਵਾਰੀ ਇਹ ਕਿਹਾ ਜਾਂਦਾ ਆ ਕਿ ਇਹ ਬਾਹਰੋਂ ਆਈ ਪਾਰਟੀ ਆ, ਇਹ ਟੋਪੀ ਵਾਲਿਆਂ ਦੀ ਪਾਰਟੀ ਆ, ਪਰ ਜਦੋਂ ਤੁਹਾਡੇ ਵੱਲ ਦੇਖਦੇ ਤਾਂ ਤੁਸੀਂ ਸਿੰਘ ਸਜੇ ਹੋਏ ਹੋ। ਦੇਖੋ, ਜੇਕਰ ਟੋਪੀ ਵਾਲਿਆਂ ਦੀ ਗੱਲ ਕਰ ਲਈਏ, ਜਿਹੜੇ ਕਹਿੰਦੇ ਬਾਹਰੋਂ ਆਏ ਹੋਏ ਆ, ਬਾਹਰੋਂ ਆਪਾਂ ਇੱਕ ਆਜ਼ਾਦ ਮੁਲਕ ਹੈ ਹਿੰਦੁਸਤਾਨ, ਇਹ ਕਿਤੋਂ ਪਾਕਿਸਤਾਨ ਤੋਂ ਤਾਂ ਨਹੀਂ ਆਏ ਟੋਪੀ ਵਾਲੇ ਜਿਹੜੇ ਹੈਗੇ ਨੇ, ਜਿਹੜੇ ਗੱਲ ਕਰਦੇ ਨੇ। ਟੋਪੀਆਂ ਵਾਲੇ ਨੇ ਵੀ ਜਿਹੜੀ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਇੱਕ ਵੱਡਾ ਯੋਗਦਾਨ ਸੀਗਾ। ਭਗਤ ਸਿੰਘ ਦੇ ਜਿਹੜੇ ਸਾਥੀ ਸਨ, ਰਾਜਗੁਰੂ ਸੁਖਦੇਵ, ਉਹ ਵੀ ਟੋਪੀਆਂ ਸਨ। ਸੁਭਾਸ਼ ਚੰਦਰ ਜੀ ਬੋਸ, ਲਾਲਾ ਲਾਜਪਤ ਰਾਏ ਜੀ, ਉਹ ਵੀ ਸੀਗੇ। ਬਾਕੀ ਜਿਹੜੀ ਗੱਲ ਕਰਦੇ ਆ ਕਿ ਟੋਪੀਆਂ ਵਾਲੀ ਇੱਦਾਂ ਦੇ ਕੋਈ ਬਾਹਰਲੇ ਨਹੀਂ ਹੈਗੇ। ਪੰਜਾਬ ਦੇ ਵਿੱਚ ਜਿੰਨੇ ਕੈਂਡੀਡੇਟ ਹੋਣਗੇ, ਪੰਜਾਬ ਦਾ ਮੁੱਖ ਮੰਤਰੀ ਹੋਊਗਾ, ਹੋਰ ਜਿਹੜੀ ਮਿਨਿਸਟਰੀ ਹੋਊਗੀ, ਉਹ ਸਾਰੇ ਪੰਜਾਬੀ ਨੇ ਆਪਣੇ ਇੱਦਾਂ। ਇਹ ਤਾਂ ਉਹਨਾਂ ਦੀ ਇੱਕ ਬੁਖਲਾਹਟ ਆ ਜਿਹੜੀ ਇੱਕ ਉਹਨਾਂ ਤੋਂ ਝੱਲੀ ਨਹੀਂ ਜਾ ਰਹੀ ਕਿ ਆਮ ਲੋਕ ਜਿਹੜੇ ਆਮ ਸਿਰਫ ਇਹਨਾਂ ਨੂੰ ਵੋਟਰ ਹੀ ਸਮਝਦੇ ਸੀ, ਇਹਨਾਂ ਨੂੰ ਸਿਰਫ ਇੱਕ ਟਿਸ਼ੂ ਪੇਪਰਾਂ ਨੂੰ ਯੂਜ਼ ਕਰਦੇ ਸੀ ਵਰਕਰਾਂ ਨੂੰ, ਬਾਕੀ ਪਾਰਟੀਆਂ ਵਾਲੇ। ਤੇ ਅੱਜ ਉਹ ਲੋਕ ਖੜੇ ਹੋ ਗਏ ਨੇ ਇਹਨਾਂ ਦੇ ਖਿਲਾਫ, ਇਹਨਾਂ ਤੋਂ ਬੁਖਲਾਹਟ ਵਿੱਚ ਨੇ ਅੱਜ ਹੀ। ਮਤਲਬ ਕਿ ਉਹੀ ਲੋਕ ਸਾਹਮਣੇ ਆ ਗਏ ਆ ਜਿਨ੍ਹਾਂ ਨੂੰ ਇਹ ਆਪਣੇ ਵੋਟਰ ਸਮਝਦੇ ਸੀਗੇ। ਤੇ ਬਾਕੀ ਜਿਹੜੇ ਪੈਸੇ ਦੇ ਕੇ ਟਿਕਟਾਂ ਲੈਣ ਦੀ ਗੱਲ ਆ, ਤੇ ਤੁਸੀਂ ਕਿੰਨੇ ਕੁ ਦਿੱਤੇ ਸੀ? ਪੈਸੇ ਦੇਣ ਵਾਲੀ ਤਾਂ ਗੱਲ ਇਹ ਹੈ ਕਿ ਤੁਸੀਂ ਆਮ ਸਮਝ ਸਕਦੇ ਹੋ ਕਿ ਇੱਕ ਆਮ ਪਰਿਵਾਰ ਦਾ ਬੰਦਾ, ਇੱਕ ਫੋਟੋਗ੍ਰਾਫੀ ਦੇ ਕੰਮ ਕਰਨ ਵਾਲੇ ਬੰਦੇ ਨੂੰ ਕਿੰਨੇ ਕੁ ਪੈਸੇ ਹੋਣਗੇ। ਇਹ ਝੂਠੀਆਂ ਅਫਵਾਹਾਂ ਨੇ, ਬਿਲਕੁਲ ਬੇਬੁਨਿਆਦ ਗੱਲਾਂ। ਹਾਂਜੀ, ਬਿਲਕੁਲ। ਇੱਥੇ ਤਾਂ 1 ਕਰੋੜ ਦੀ ਗੱਲ ਕੀਤੀ ਜਾਂਦੀ ਹੈ, ਜਾਂ 2 ਕਰੋੜ ਦੀ ਗੱਲ ਕੀਤੀ ਜਾਂਦੀ ਹੈ। ਅਤੇ ਬਾਕੀ ਹੁਣ ਤੁਹਾਡੇ ਅਸੀਂ ਹਲਕੇ 'ਤੇ ਆਉਂਦੇ ਹਾਂ ਕਿ ਹਲਕੇ ਦੇ ਵਿੱਚ ਤੁਹਾਡੇ ਇਲਾਕੇ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਸਿਟਿੰਗ MLA ਅਕਾਲੀ ਹੈਗੇ ਆ, ਅਤੇ ਉਹਨਾਂ ਨੇ ਵਿਕਾਸ ਤਾਂ ਬਹੁਤ ਕੀਤਾ ਹੋਇਆ ਆ।
ਵਿਕਾਸ ਤੇ ਬਹੁਤ ਜ਼ਿਆਦਾ ਆ, ਪਰ ਤੁਸੀਂ ਕਿੰਨਾ ਕੁ ਹੋਰ ਵਿਕਾਸ ਕਰੋਗੇ? ਹਾਂਜੀ, ਤੁਸੀਂ ਕਿਹੜਾ ਵਿਕਾਸ ਕਰਨਾ, ਕਿਉਂਕਿ ਉਹਨੇ ਆਲਰੇਡੀ ਬਹੁਤ ਵਿਕਾਸ ਕੀਤਾ ਆ। ਉਹਨਾਂ ਨੇ 2 ਨਾਅਰੇ ਦਿੱਤੇ ਸਨ ਕਿ ਗੜਸ਼ੰਕਰ ਸ਼ਹਿਰ ਦੇ ਵਿੱਚ ਅਸੀਂ ਸੀਵਰੇਜ ਪਾਵਾਂਗੇ ਤੇ ਬਾਈਪਾਸ ਬਣਾਵਾਂਗੇ, ਟੋਲ ਪਲਾਜ਼ੇ ਬੰਦ ਕਰਾਂਗੇ ਤੇ ਜਿਹੜਾ ਬੀਚ ਏਰੀਆ ਇੱਥੇ ਇੰਡਸਟਰੀ ਲੈ ਕੇ ਆਵਾਂਗੇ ਤੇ ਜਿੱਥੇ ਇੱਥੇ ਹੋਰ ਜਿਹੜੇ ਆ ਸਰਕਾਰੀ ਸਕੂਲਾਂ ਦਾ ਨਿਆਂ ਵਧੀਆ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਬੀਚ ਏਰੀਆ ਜਿਹੜਾ ਇੱਕ ਬੜਾ ਹੀ ਪਛੜਿਆ ਏਰੀਆ, ਜਿੱਥੇ ਦੇ ਲੋਕ ਆਰਥਿਕ ਤੌਰ ਤੇ ਬੜੇ ਤੰਗ ਨੇ ਵਿਚਾਰੇ। ਕੋਈ ਇੰਡਸਟਰੀ ਨਹੀਂ ਹੈ, ਕੋਈ ਸੜਕ ਨਹੀਂ ਹੈ, ਕੋਈ ਹਸਪੀਟਲ ਦਾ ਸੁਧਾਰ ਨਹੀਂ ਹੈ, ਕਿਸੇ ਸਕੂਲ ਦੇ ਵਿੱਚ ਅਧਿਆਪਕ ਨਹੀਂ ਹੈ, ਕਿਸੇ ਸਰਕਾਰੀ ਹਸਪਤਾਲ ਰੇਲਵੇ ਸਟੇਸ਼ਨ ਦੇ ਡਾਕਟਰ ਨਹੀਂ ਹੈ ਉੱਥੇ। ਇਹ ਇਹਨਾਂ ਦਾ ਵਿਕਾਸ ਹੈ। ਹਾਂ ਬਿਲਕੁਲ ਜੀ, ਜਦੋਂ ਲੋਕ ਆਪਣੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਆ, ਗੜਸ਼ੰਕਰ ਦੇ ਵਿੱਚ ਹੀ ਹੋ ਕੇ, ਤੇ ਉੱਥੇ ਇੱਕ ਕਿਉਂਕਿ ਜਦੋਂ NRI ਜਾਂਦੇ ਆ, ਸਾਰੇ ਜਾਂਦੇ ਆ, ਅਸੀਂ ਵੀ ਜਦੋਂ ਜਾਂਦੇ ਆ, ਅਸੀਂ ਵੀ ਜਾਂਦੇ ਆ, ਤੇ ਉੱਥੇ ਜਦੋਂ ਇੱਕ ਵਿੱਚ ਦੀ ਲੰਘਦੇ ਆ ਤੇ ਇੱਕ ਸੜਕ ਆਉਂਦੀ ਹੈ, ਮੈਨੂੰ ਉਹਦਾ ਨਾਂ ਨਹੀਂ ਯਾਦ, ਸੱਜੇ ਨੂੰ ਮੁੜਦੇ ਆ, ਉੱਥੇ ਸਦਾ ਹੀ ਛੱਪੜ ਕਿਉਂ ਬਣਿਆ ਰਹਿੰਦਾ? ਉਸ ਸੜਕ ਨੂੰ ਕਿਉਂ ਨਹੀਂ ਬਣਾਇਆ ਜਾਂਦਾ? ਨਹੀਂ ਦੇਖੋ, ਇਹ ਤਾਂ ਸਿਰਫ ਸੜਕਾਂ ਉਹ ਬਣਾਉਂਦੇ ਨੇ ਜਿਹੜੇ ਸੁੱਖ ਵਿਲਾਸ ਹੁਣ ਇਹਨਾਂ ਦਾ ਬਣਾਇਆ ਇਹਨਾਂ ਨੇ ਚੰਡੀਗੜ੍ਹ ਜੀ, ਉਹਨੂੰ ਤਾਂ ਆਪਣੇ ਬਣਾ ਸਕਦੇ ਨੇ ਜਿਹੜੇ ਸਾਡੇ ਗੁਰੂ ਧਾਮਾਂ ਦੀਆਂ ਸੜਕਾਂ ਨੇ ਮੇਨ। ਅਸੀਂ ਬੰਗਾ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਗੱਲ ਕਰ ਲਈਏ ਜਾਂ ਨਵਾਂ ਸ਼ਹਿਰ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਗੱਲ ਕਰ ਲਈਏ, ਜਿਹੜੇ ਸਿਰਫ 15 ਕਿਲੋਮੀਟਰ ਦੇ ਟੋਟੇ ਨੇ, ਉਹ ਨਹੀਂ ਬਣਾ ਸਕਦੇ। ਗੜਸ਼ੰਕਰ ਤੋਂ ਅਨੰਦਪੁਰ ਸਾਹਿਬ ਦੀ ਦੂਰੀ ਆ ਉਹ 40 ਕਿਲੋਮੀਟਰ ਹੈ। ਇਹ ਕਹਿੰਦੇ ਕਿ ਅਸੀਂ ਤੀਰਥ ਯਾਤਰਾ ਤੇ ਬੱਸਾਂ ਭੇਜਦੇ ਹਾਂ, ਰੇਲ ਗੱਡੀਆਂ ਭੇਜਦੇ ਹਾਂ। ਚਲੋ ਮੁਬਾਰਕ ਹੈ, ਚੰਗੀ ਗੱਲ ਹੈ ਜੇਕਰ ਤੁਸੀਂ ਦਰਸ਼ਨ ਕਰਵਾਉਂਦੇ ਨੇ, ਪਰ ਇਹਨਾਂ ਦਾ ਕਦੀ ਵੀ ਸਿਰਫ ਲੋਕਾਂ ਨੇ ਵੋਟਾਂ ਵੱਲ ਧਿਆਨ ਗਿਆ, ਸੜਕਾਂ ਵੱਲ ਨਹੀਂ ਗਿਆ। ਮੇਰਾ 1983 ਦਾ ਜਨਮ ਹੈ ਔਰ ਮੈਂ ਦੇਖ ਰਿਹਾ ਕਿ ਸਾਡੀ ਜਿਹੜੀ ਸੜਕ ਹੈ ਲਗਭਗ 92 ਚ, ਮੈਨੂੰ ਹੋਸ਼ ਤੋਂ ਯਾਦ ਹੈ, ਮੈਨੂੰ 92 ਤੋਂ ਲੈ ਕੇ 2017 ਹੈ ਕਿ ਅਨੰਦਪੁਰ ਸਾਹਿਬ ਤੋਂ ਲੈ ਕੇ ਗੜਸ਼ੰਕਰ ਤੱਕ ਜਿਹੜੀ ਸੜਕ ਹੈ ਕਦੀ ਨਹੀਂ ਬਣਦੀ। ਜੇ ਬਣਦੀ ਹੈ ਤਾਂ ਸਿਰਫ 4 ਮਹੀਨੇ 6 ਮਹੀਨੇ ਬਾਅਦ ਟੁੱਟ ਜਾਏ। ਬਿਲਕੁਲ, ਜਦੋਂ ਬਣਦੀ ਆ ਤੇ ਜਦੋਂ ਕੋਈ NRI ਉਸ ਤੁਹਾਡੇ ਇਲਾਕੇ ਦੇ ਰਹਿਣ ਵਾਲਾ ਆ ਤੇ ਜਾਂਦਿਆਂ ਨੂੰ ਸੁਣਦੇ ਆ ਕਿ ਬਣੀ ਆ ਤੇ ਜਾਂਦਿਆਂ ਨੂੰ ਫਿਰ ਉਹੀ ਟੋਏ ਹੁੰਦੇ ਆ ਤੇ ਉਹੀ ਰੋਟੀ ਖਾ ਕੇ ਜਾਂਦੇ ਆ ਤੇ ਅੱਗੇ ਲੰਗਰ ਛਕਣਾ ਪੈਂਦਾ ਜਾ ਕੇ ਜੀ। ਤੇ ਇਸ ਤਰ੍ਹਾਂ ਦਾ ਵਿਕਾਸ ਤੇ ਤੁਹਾਡੇ ਇਲਾਕੇ ਦੇ ਵਿੱਚ ਹੈਗਾ ਆ। ਤੇ ਐਜੂਕੇਸ਼ਨ ਦਾ ਵੀ ਤੁਸੀਂ ਦੱਸਿਆ ਕਿ ਐਜੂਕੇਸ਼ਨ ਕਿਸ ਤਰ੍ਹਾਂ ਦੀ ਹੈਗੀ ਆ ਤੁਹਾਡੇ ਇਲਾਕੇ ਦੇ ਵਿੱਚ। ਤੇ ਤੁਹਾਡੇ ਖਾਲਸਾ ਕਾਲਜ ਹੈਗਾ ਗੜਸ਼ੰਕਰ 'ਚ? ਹਾਂਜੀ ਹਾਂਜੀ। ਤੇ ਅੱਗੇ ਆਪਾਂ ਤੁਸੀਂ ਟੋਲ ਪਲਾਜ਼ੇ ਦੀ ਗੱਲ ਕੀਤੀ ਆ ਕਿ ਸਭ ਤੋਂ ਜ਼ਿਆਦਾ ਟੋਲ ਪਲਾਜ਼ੇ ਇੱਥੇ ਦੁਆਬੇ ਵਿੱਚ ਆ। ਦੁਆਬੇ ਵਿੱਚ ਬਿਲਕੁਲ। ਹਾਂਜੀ। ਤੇ ਜੇ ਤੁਹਾਡੀ ਪਾਰਟੀ ਜਿੱਤਦੀ ਆ ਤੇ ਕੀ ਕਰਦੀ ਆ? ਬੇਸ਼ੱਕ ਜਦੋਂ ਅਸੀਂ ਕਿਸੇ ਹੋਰ ਅਕਾਲੀ ਲੀਡਰ ਨੂੰ ਪੁੱਛਦੇ ਆ ਕਿ ਟੋਲ ਪਲਾਜ਼ੇ ਆ, ਉਹ ਸਾਨੂੰ ਇਹ ਜਵਾਬ ਦਿੰਦੇ ਕਿ ਅਮਰੀਕਾ ਵਿੱਚ ਵੀ ਹੈਗੇ ਆ ਟੋਲ ਪਲਾਜ਼ੇ। ਅਮਰੀਕਾ ਵਿੱਚ ਹੈ ਨਹੀਂ, ਪਰ ਸਾਡੇ ਤੇ ਇੱਥੇ ਵੱਧ ਤੋਂ ਵੱਧ $5 ਆ, ਕਿਉਂਕਿ ਇੱਥੇ ਜਿਹੜੀ ਤਨਖਾਹ ਆ ਅਸੀਂ ਉਹਨੂੰ ਦੁੱਗਣੀ ਚੌਗਣੀ ਨਹੀਂ ਕਰਦੇ, ਸਾਨੂੰ ਉਹੀ ਹੁੰਦੀ ਆ। ਤੇ ਤੁਹਾਡੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਆ, ਸਪੈਸ਼ਲੀ ਮੈਂ ਦੁਆਬੇ ਨੂੰ ਜ਼ਰੂਰ ਕਰੂੰਗੀ ਕਿਉਂਕਿ ਜਦੋਂ ਅਸੀਂ ਜਾਂਦੇ ਆ ਤੇ ਟੋਲ ਪਲਾਜ਼ੇ ਬਹੁਤ ਆਉਂਦੇ ਆ। ਜੇ ਤੁਹਾਡੀ ਪਾਰਟੀ ਜਿੱਤਦੀ ਆ, ਕੀ ਸੜਕਾਂ ਇਸੇ ਤਰ੍ਹਾਂ ਵਿਕੀਆਂ ਰਹਿਣਗੀਆਂ? ਨਹੀਂ ਦੇਖੋ, ਜੀ ਟੋਲ ਪਲਾਜ਼ਿਆਂ ਦੀ ਗੱਲ ਹੈ, ਜਿਹੜਾ ਇੱਕ ਬਹਿਰਾਮ ਦੇ ਕੋਲ ਟੋਲ ਪਲਾਜ਼ਾ ਸੀ ਉਹਦੀ ਜਿਹੜੀ ਡੇਟ ਲੰਘ ਚੁੱਕੀ ਸੀ, ਪਰ ਇਹਨਾਂ ਨੇ ਆਪਣੀਆਂ ਸੈਟਿੰਗਾਂ ਕਰਕੇ ਉਹ ਫਿਰ ਚਲਾਈ ਜਾ ਰਹੇ ਸੀ ਜੀ। ਇਸੇ ਤਰ੍ਹਾਂ ਜਿਹੜਾ ਇੱਕ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਟੋਲ ਪਲਾਜ਼ਾ ਆਉਂਦਾ ਜੀ, ਉਹਦੀ ਜਿੰਨੀ ਅੱਜ ਤੱਕ ਬਣਨ ਦੇ ਵਿੱਚ ਲਾਗਤ ਆਈ ਹੈ ਉਹਦੇ ਨਾਲੋਂ ਤਾਂ ਕਈ ਗੁਣਾ ਉੱਪਰ ਜਿਹੜੇ ਆ ਇਹ ਪੈਸੇ ਲੈ ਚੁੱਕੇ ਨੇ, ਇਕੱਠੇ ਕਰ ਚੁੱਕੇ ਨੇ। ਇਹ ਇਹਨਾਂ ਦੀ ਮਿਲੀ ਭੁਗਤੀ ਆ, ਉਹਦੇ ਨਾਲ ਇੱਦਾਂ ਦੇ ਕੰਮ ਕਰਦੇ ਨੇ। ਅਤੇ ਬਿਲਕੁਲ ਜਿਹੜੇ ਟੋਲ ਪਲਾਜ਼ੇ ਦੀ ਆਪਾਂ ਗੱਲ ਕਰਦੇ ਹਾਂ, ਇਹ ਸੈਂਟਰ ਸਰਕਾਰ ਦੇ ਥੱਲੇ ਆ ਜਾਂ ਪੰਜਾਬ ਸਰਕਾਰ ਵੀ ਉਸ ਵਿੱਚ ਕੋਈ ਹਿੱਸਾ ਆ ਇਹਦਾ? ਇਹਦੇ ਵਿੱਚ ਜਿਹੜੇ ਤਾਂ ਨੈਸ਼ਨਲ ਸਟੇ ਹੈਗੇ ਨੇ ਵਿੱਚ ਉਹ ਤਾਂ ਹੈਗੇ ਨੇ, ਉਹਦੇ ਉੱਪਰ ਜਿਹੜੇ ਗੜਸ਼ੰਕਰ ਤੋਂ ਆਪਾਂ ਬਲਾਚੌਰ ਜਾਂਦੇ ਆ ਜਾਂ ਫਿਰ ਹੋਰ ਜਿਹੜੇ ਲੋਕਲ ਹੈਗੇ ਨੇ ਉਹ ਹੈਗੇ ਨੇ, ਪਰ ਜਿੱਥੇ ਟੋਲ ਪਲਾਜ਼ੇ ਨਹੀਂ ਬਣੇ ਹੋਏ ਨੇ ਉੱਥੇ ਸੜਕਾਂ ਦਾ ਬਹੁਤ ਮਾੜਾ ਹਾਲ ਹੈ। ਉੱਥੇ ਪਤਾ ਨਹੀਂ ਲੱਗਦਾ ਸੜਕ ਹੈ ਕਿ ਆਪਣੇ ਕੋਈ ਖੇਤ। ਦੇਖ ਸਕਦੇ ਹੋ ਜਿਹੜੀ ਗੜਸ਼ੰਕਰ ਤੋਂ ਅਨੰਦਪੁਰ ਸਾਹਿਬ ਨੂੰ ਜਾਂਦੀ ਹੈ ਜੀ, ਜਦੋਂ ਅਸੀਂ ਸਿੰਘਪੁਰ ਤੋਂ ਟੱਪਦੇ ਕਾਨਪੁਰ ਸੂਈ ਤੱਕ, ਉੱਥੇ ਏਦਾਂ ਲੱਗਦਾ ਕਿ ਅਸੀਂ ਪਤਾ ਨਹੀਂ ਕਿਤੇ ਅਫਗਾਨਿਸਤਾਨ ਦੇ ਜਿਹੜੇ ਉਹਦੀ ਫਿਲਮਾਂ ਦੇ ਵਿੱਚ ਦੇਖਦੇ ਹਾਂ ਕਿ ਪਹਾੜ ਵਿੱਚ ਹਵਾ ਹਨੇਰੀ ਮਿੱਟੀ ਹੈ, ਉਹਦੇ ਨਾਲ ਰੋਜ਼ ਐਕਸੀਡੈਂਟ ਹੋ ਰਹੇ। ਇਹ ਹਾਲਾਤ ਨੇ ਜੀ ਜੀ ਜੀ। ਤੇ ਚਲੋ ਆਪਾਂ ਹੋਰ ਅੱਗੇ ਵੱਧਦੇ ਹਾਂ ਕਿ ਜੇ ਤੁਹਾਡੀ ਪਾਰਟੀ ਪਾਵਰ ਵਿੱਚ ਆਉਂਦੀ ਆ, ਜਿੱਤ ਜਾਂਦੀ ਆ, ਤੇ ਪਹਿਲਾਂ ਤਾਂ ਇਹੀ ਪੁੱਛ ਲੈਂਦੇ ਕਿ ਤੁਹਾਨੂੰ ਹੁੰਗਾਰਾ ਕਿਸ ਤਰ੍ਹਾਂ ਲੋਕਾਂ ਦਾ ਮਿਲ ਰਿਹਾ ਹੈ, ਕਿਉਂਕਿ ਇੱਥੇ ਸਿਟਿੰਗ MLA ਕਾਫੀ ਟਾਈਮ ਤੋਂ ਆ ਜੀ ਤੁਹਾਡੇ ਇਲਾਕੇ ਦੇ ਵਿੱਚ ਸੱਤਾਧਾਰੀ ਪਾਰਟੀ ਦੇ ਜੀ, ਤੇ ਲੋਕਾਂ ਦਾ ਹੁੰਗਾਰਾ ਤੁਹਾਨੂੰ ਕਿਸ ਤਰ੍ਹਾਂ ਦਾ ਮਿਲ ਰਿਹਾ ਹੈ? ਲੋਕਾਂ ਦਾ ਹੁੰਗਾਰਾ ਤਾਂ ਲੋਕ ਤਾਂ ਜੀ 2017 ਦੀ ਜਿਹੜੀ ਡੇਟ ਕਰ ਰਹੇ ਸੀ, ਜਦੋਂ ਅਸੀਂ ਲੋਕ ਸਭਾ ਸੀਟਾਂ ਜਿੱਤੀਆਂ ਨੇ ਪੰਜਾਬ ਦੇ ਵਿੱਚ, ਉਸ ਤੋਂ ਬਾਅਦ ਦਿੱਲੀ ਵਿੱਚ ਸਾਡੀਆਂ 60 ਸੀਟਾਂ ਆਈਆਂ ਨੇ। ਅਸੀਂ ਦਿਨ ਰਾਤ ਜਾ ਕੇ ਹਰ ਇੱਕ ਬੂਥ ਤੇ ਮਿਹਨਤ ਕੀਤੀ ਹੈ ਤੇ ਉਹ ਲੋਕ ਬੜੇ ਤਿਆਰ ਨੇ। ਉਹ ਸੋਚ ਰਹੇ ਨੇ ਕਿ 4 ਜਿਹੜੀ ਫਰਵਰੀ ਹੈ ਉਹਦੀ ਦੂਜੀ ਸਾਡੀ ਆਜ਼ਾਦੀ ਦੀ ਲੜਾਈ ਹੈ, ਉਹ ਸਾਡੀ ਆਜ਼ਾਦੀ ਦੇਸ਼ ਹੋਵੇਗਾ। ਲੋਕ ਬੜੇ ਤਿਆਰ ਨੇ। ਪਿੰਡਾਂ ਵਿੱਚ ਮੈਨੂੰ ਡੇਲੀ ਬਾਕੀ ਦਾ ਅਕਾਲੀ ਲੀਡਰ ਤੇ ਕਾਂਗਰਸੀ ਦਾ ਜਿੱਥੇ ਜਾਂਦੇ ਨੇ ਉੱਥੇ ਉਹਨਾਂ ਨੂੰ ਲੋਕੀ ਸਵਾਲ ਜਵਾਬ ਕਰਦੇ ਕਿ ਪਿੰਡ 'ਚ ਨਹੀਂ ਵੜੇ ਦਿੰਦੇ, ਤੇ ਮੈਨੂੰ ਵਾਰ-ਵਾਰ ਕਾਲ ਕਰਦੇ ਨੇ ਕਿ ਜਿੱਥੇ ਇੱਕ ਵਾਰ ਜਾ ਵੀ ਆਏ ਉਹ ਕਹਿੰਦੇ ਫਿਰ ਸਾਡੇ ਪਿੰਡ ਮੀਟਿੰਗ ਰੱਖੋ। ਬੜੇ ਮੁਕਾਬਲੇ, ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ। ਮਤਲਬ ਤੈਨੂੰ ਆਸ ਵੱਝਦੀ ਆ ਕਿ ਲੋਕ ਜਿਹੜੇ ਆ ਜਾਗ ਚੁੱਕੇ ਆ? ਬਿਲਕੁਲ ਬਿਲਕੁਲ ਸਹੀ ਜੀ।
ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜੇ ਤੁਸੀਂ ਜਿੱਤ ਜਾਂਦੇ ਆ, ਹੁਣ ਤੁਹਾਡਾ ਇਹ ਤਾਂ ਲੋਕਾਂ ਦਾ ਰਿਸਪੌਂਸ, ਜੇ ਤੁਸੀਂ ਜਿੱਤ ਜਾਂਦੇ ਆ ਤਾਂ ਕੀ ਸੁਧਾਰ ਤੁਹਾਡੇ ਕਰਨੇ ਵਾਲੇ ਆ? ਦੇਖੋ ਜੀ, ਜਿੱਥੇ ਸਾਡੀ ਪਾਰਟੀ ਨੇ ਪੂਰੇ ਪੰਜਾਬ ਦਾ ਮੈਨੀਫੈਸਟੋ ਬਣਾਇਆ ਹੈ, ਉਹਦੇ ਨਾਲ ਸਾਡੇ ਗੜ੍ਹਸ਼ੰਕਰ ਹਲਕੇ ਦਾ ਮੈਨੀਫੈਸਟੋ ਤਿਆਰ ਹੋ ਰਿਹਾ। ਸਾਡੀ ਸਭ ਤੋਂ ਪਹਿਲਾਂ ਜਿਹੜੀ ਕੋਸ਼ਿਸ਼ ਹੋਵੇਗੀ ਕਿ ਅਸੀਂ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਆ ਤੇ ਉਹਨਾਂ ਨੂੰ ਪੂਰੇ ਕਰ ਸਕੀਏ। ਜੀ, ਮਤਲਬ ਕਿ ਤੁਹਾਡੇ ਆਪੋ ਆਪਣੇ ਹਲਕੇ ਦਾ ਵੱਖਰਾ ਵੱਖਰਾ ਮੈਨੀਫੈਸਟੋ ਹੋਊਗਾ? ਜੀ ਬਿਲਕੁਲ, ਉਹ ਲੋਕਾਂ ਤੋਂ ਪੁੱਛ ਕੇ ਬਣਾਇਆ। ਜਿੱਦਾਂ ਬੀਟ ਇਲਾਕੇ ਦੇ ਵਿੱਚ ਜਿਹੜੀ ਆ ਉਹ ਸਮੱਸਿਆ ਅਲੱਗ ਹੈ, ਗੜ੍ਹਸ਼ੰਕਰ ਇਲਾਕੇ ਦੀ ਸਮੱਸਿਆ ਅਲੱਗ ਹੈ, ਮਾਲਪੁਰ ਸਾਈਡ ਜਿਹੜੀ ਆ ਉਹਨਾਂ ਦੀ ਸਮੱਸਿਆ ਅਲੱਗ ਹੈ। ਇਸੇ ਤਰ੍ਹਾਂ ਹੀ ਸਾਡੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਇਕੱਲੇ ਹਲਕੇ ਦਾ ਅਲੱਗ-ਅਲੱਗ ਮੈਨੀਫੈਸਟੋ ਬਣਾਇਆ। ਸਾਡੀ ਸਭ ਤੋਂ ਪਹਿਲਾਂ ਕੋਸ਼ਿਸ਼ ਹੋਊਗੀ ਜਿਹੜੇ ਮੈਨੀਫੈਸਟੋ ਅਸੀਂ ਤਿਆਰ ਕੀਤੇ ਨੇ ਉਹਨਾਂ ਨੂੰ ਲਾਗੂ ਕਰੀਏ ਤੇ ਉਹਨਾਂ ਨੂੰ ਪੂਰੀ ਜਿਹੜੀ ਚੀਜ਼। ਜੀ, ਅਤੇ ਜੀ ਹੁਣ ਸਰੋਤਿਓ, ਤੁਸੀਂ ਆਪਣੇ ਜੇ ਉਸ ਇਲਾਕੇ ਦੇ ਵਿੱਚ ਤੁਹਾਨੂੰ ਹੋਰ ਵੀ ਕੋਈ ਪ੍ਰੋਬਲਮ ਦੀਦੀ ਆ, ਤੁਹਾਨੂੰ ਹੋਰ ਵੀ ਕੁਛ ਦੀਦਾ ਹੈ ਕਿ ਇਸ ਤਰ੍ਹਾਂ ਦਾ ਉੱਥੇ ਬਹੁਤ ਕੁਛ ਹੋਣ ਵਾਲਾ ਆ, ਬਿਲਕੁਲ ਕਈ ਵਾਰੀ ਜੈ ਕ੍ਰਿਸ਼ਨ ਜੀ ਲੋਕ ਆ ਜਿਹੜੇ ਉਹਨਾਂ ਨੂੰ ਪਤਾ ਵੀ ਹੁੰਦਾ ਆ, ਪਰ ਉਹ ਕਹਿਣਾ ਵੀ ਨਹੀਂ ਚਾਹੁੰਦੇ ਹੈਗੇ, ਜਾਂ ਉਹ ਸੱਤਾਧਾਰੀ ਪਾਰਟੀ ਦੀ ਨਿਗਾਹ ਦੇ ਵਿੱਚ ਵੀ ਨਹੀਂ ਆਉਣਾ ਚਾਹੁੰਦੇ, ਪਰ ਉਹਨਾਂ ਦੀ ਜਿਹੜੀ ਵੋਟ ਆ ਉਹ ਸਾਇਲੈਂਟ ਵੋਟ ਹੁੰਦੀ ਆ, ਅਤੇ ਉਸ ਦੀ ਵੀ ਆਸ ਹੈਗੀ ਆ ਤੁਹਾਨੂੰ ਕਿ ਸਾਇਲੈਂਟ ਵੋਟ ਵੀ ਪਾਓਗੇ? ਦੇਖੋ ਜੀ, ਜਿਹੜਾ ਅੱਜ ਤੱਕ ਸੀ ਉਹ ਸਾਨੂੰ ਗੁਪਤਦਾਨ ਹੀ ਹੋਇਆ। ਸਾਨੂੰ ਜਿਹੜਾ ਗੁਪਤਦਾਨ ਹੈ ਉਹ ਸਭ ਤੋਂ ਵੱਧ ਲੱਗਦਾ ਹੁੰਦਾ, ਪਰ ਹੁਣ ਉਹ ਗੁਪਤਦਾਨ ਸੀ ਉਹ ਸੜਕਾਂ ਤੇ ਆ ਕੇ, ਪਿੰਡਾਂ ਦੇ ਵਿੱਚ ਆ ਕੇ ਹੁਣ ਚੀਕਾਂ ਮਾਰਨ ਲੱਗ ਪਿਆ। ਤੇ ਟੋਪੀਆਂ ਝੰਡੇ ਅਸੀਂ ਡੇਲੀ ਜਿੰਨੇ ਵੀ ਅਸੀਂ ਮੰਗਵਾਈ ਦੀ ਉਹ ਤੋਂ ਡਬਲ ਸਾਨੂੰ ਡਿਮਾਂਡ ਆਉਂਦੀ ਹੈ। ਹਰ ਇੱਕ ਘਰ ਤੇ ਝੰਡਾ ਲੱਗਿਆ ਹੋਇਆ ਹੈ, ਹਰ ਇੱਕ ਜਿਹੜੇ ਸੜਕ ਦੇ ਵਿੱਚ, ਈਵਨ ਇੱਥੋਂ ਤੱਕ ਬਰਾਤ ਨੂੰ ਵੀ ਜਾਂਦੇ ਨੇ ਉਹ ਵੀ ਮੁੰਡੇ ਟੋਪੀਆਂ ਲੈ ਕੇ ਜਾਂਦੇ ਨੇ। ਬੜਾ ਉਤਸ਼ਾਹ ਹੈ ਲੋਕਾਂ ਦੇ। ਜੀ, ਮਤਲਬ ਕਿ ਲੋਕੀ ਤਿਆਰ ਆ ਬਦਲਾਅ ਕਰਨੇ ਨੂੰ, ਲੋਕੀ ਤਿਆਰ ਆ, ਬਹੁਤ 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 ਜ਼ਿਆਦਾ ਕਰੀਏ। ਜੀ, ਬਿਲਕੁਲ ਜੀ, ਜਿਸ ਤਰ੍ਹਾਂ ਲੋਕਾਂ ਦੀ ਆਸ ਆ। ਇੱਕ ਗੱਲ ਮੈਂ ਹੋਰ ਸਮਝਦਾ, ਜੇਕਰ ਨਾ NRI ਵੀਰਾਂ ਦਾ ਸਾਨੂੰ ਸਹਿਯੋਗ ਨਾ ਹੁੰਦਾ, ਸ਼ਾਇਦ ਅੱਜ ਇੱਥੇ ਤੱਕ ਅਸੀਂ ਨਾ ਪਹੁੰਚ ਸਕਦੇ ਹਾਂ ਹਮਾਰੀ ਪਾਰਟੀ ਪੰਜਾਬ ਦੇ ਵਿੱਚ। ਕਿਉਂਕਿ ਜਦੋਂ ਵੀ ਪਹਿਲਾਂ ਗਦਰੀ ਬਾਬਿਆਂ ਨੇ ਲਹਿਰ ਸ਼ੁਰੂ ਕੀਤੀ ਹੈ, ਬਾਹਰਲੇ ਵਿਦੇਸ਼ੀ ਧਰਤੀ ਤੇ ਕੀਤੀ, ਉਦੋਂ ਵੀ ਉਹਨਾਂ ਦਾ ਪੰਜਾਬ ਦੇ ਜਿਹੜੇ ਹਿੱਤਾਂ ਦੇ ਲਈ ਉਹਨਾਂ ਦਾ ਬੜਾ ਇੱਕ ਮੋਹ ਸੀਗਾ ਆਪਣੀ ਮਿੱਟੀ ਜਿਹੜੀ। ਤੇ ਹੁਣ ਵੀ ਉਦੋਂ ਤੱਕ ਫੇਸਬੁੱਕ, ਵਟਸਐਪ ਕੋਈ ਇੰਨਾ ਜ਼ਰੀਆ ਨਹੀਂ ਸੀ, ਪਰ ਉਸ ਟਾਈਮ ਉਹਨਾਂ ਨੇ ਲਹਿਰ ਚਲਾਈ ਤੇ ਉਸ ਟਾਈਮ ਵੀ ਉਹਨਾਂ ਨੇ ਆਜ਼ਾਦੀ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ। ਪਰ ਹੁਣ ਵੀ ਇਹੀ ਸਮਝਦਾ ਕਿ ਸਾਡੇ ਨਾਲੋਂ ਵੀ ਵੱਧ ਜਿੰਨੇ ਪੰਜਾਬ ਵਿੱਚ ਹੈਗੇ ਨੇ, ਅਸੀਂ ਤਾਂ ਫਿਰ ਵੀ ਮਾੜਾ ਮੋਟਾ ਕਿਤੇ ਆਪਣੇ ਕੰਮ ਕਾਰ ਜਾਂ ਹੋਰ ਆਪਣੇ ਟਾਈਮ ਦੀ ਬੱਚਤ ਦੇਖਦੇ ਹਾਂ। ਪਰ ਇਹਨਾਂ ਦੇ ਵੀਰ ਬੜੇ ਇਸ ਗੱਲ ਦੇ ਵਧਾਈ ਦੇ ਪਾਤਰ ਵੀ ਨੇ ਕਿ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੇ ਲਈ ਆਪਣੀ ਜਿਹੜੀ ਮਿਹਨਤ ਵੀ ਕਰ ਰਹੇ ਨੇ, ਔਰ ਚਲੋ ਪੰਜਾਬ ਦੇ ਤਹਿਤ ਜਹਾਜ਼ ਭਰ ਕੇ ਆਏ ਨੇ, ਬੜੇ ਫੋਨ ਆਉਂਦੇ ਨੇ ਕਿ ਅਸੀਂ ਆ ਰਹੇ ਹਾਂ। ਮੈਂ ਆਪਣੇ NRI ਵੀਰਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਉਹਨਾਂ ਨੇ ਇੱਥੇ ਆ ਕੇ ਨਾ ਤਾਂ ਰਹਿਣਾ ਹੈ ਤੇ ਨਾ ਕੋਈ ਉਹਨਾਂ ਨੇ ਨੌਕਰੀਆਂ ਮੰਗਣੀਆਂ, ਨਾ ਕੋਈ ਉਹਨਾਂ ਨੇ ਆਪਣੇ MLA ਬਣਨਾ, ਪਰ ਉਹਨਾਂ ਦੇ ਦਿਲ ਵਿੱਚ ਇੱਕ ਦਰਦ ਹੈ ਕਿ ਜਿਹੜੇ ਪਿੱਛੇ ਉਹਨਾਂ ਦੇ ਯਾਰ ਦੋਸਤ ਨੇ, ਪਿੱਛੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ, ਉਹ ਵੀ ਇੱਕ ਸੁੱਖ ਦਾ ਸਾਹ ਲੈ ਸਕਣ ਜਿੱਦਾਂ ਵਿਦੇਸ਼ ਦੀ ਧਰਤੀ ਤੇ ਉਹ ਲੱਗੇ। ਬਿਲਕੁਲ ਜੀ, ਬਿਲਕੁਲ ਇਹੀ ਆਸ ਹੈਗੀ ਆ ਕਿ ਜੇ ਅਸੀਂ ਵਾਪਸ ਜਾਈਏ ਤੇ ਸਾਡੇ ਤੇ ਕੋਈ ਝੂਠੇ ਕੇਸ ਨਾ ਪਾਉਣ, ਅਸੀਂ ਵੀ ਸੁੱਖ ਦਾ ਸਾਹ ਲਈਏ। ਜੇ ਸਾਡੇ ਭੈਣਾਂ ਭਰਾ ਉੱਥੇ ਰਹਿੰਦੇ ਆ ਉਹ ਵੀ ਸਾਡੇ ਅੰਗ ਖੁਸ਼ਹਾਲ ਹੋਣ, ਸਾਡੀ ਇਹੀ ਆਸ ਹੁੰਦੀ ਆ। ਤੇ ਜੀ ਸਰੋਤਿਓ, ਜਿਹੜੇ ਤੁਸੀਂ ਉਸ ਇਲਾਕੇ ਦੇ ਆ ਜਾਂ ਤੁਹਾਡੇ ਕੋਲ ਕਿਸੇ ਕੋਲ ਵੀ ਕੋਈ ਵੀ ਸਵਾਲ ਆ, ਕਾਲ ਕਰ ਸਕਦੇ ਆ। ਇਹ ਸਾਡੇ ਨਾਲ ਜੁੜੇ ਹੋਏ ਨੇ ਗੜ੍ਹਸ਼ੰਕਰ ਤੋਂ ਜੈ ਕ੍ਰਿਸ਼ਨ ਸਿੰਘ ਜੀ, ਅਤੇ ਉਹ ਸਾਡੇ ਨਾਲ ਜੁੜੇ ਹੋਏ ਨੇ ਅਤੇ ਉਸ ਇਲਾਕੇ ਤੋਂ ਇਹਨਾਂ ਨੂੰ ਕਹਿੰਦੇ ਹੁੰਦੇ ਆ ਵੋਟ, ਸਪੋਰਟ ਅਤੇ ਨੋਟ, ਸਾਰੀਆਂ ਚੀਜ਼ਾਂ ਦੀ ਲੋੜ ਹੈਗੀ ਆ। ਅਤੇ ਉਹ ਤੁਸੀਂ ਹੌਸਲਾ ਅਫਜ਼ਾਈ ਵੀ ਕਰ ਸਕਦੇ ਹੋ, ਆਪਣੇ ਕੋਈ ਤੁਹਾਡੇ ਸਵਾਲ ਆ ਉਹ ਵੀ ਤੁਸੀਂ ਪੁੱਛ ਸਕਦੇ ਹੋ। ਸਟੂਡੀਓ ਦਾ ਫੋਨ ਨੰਬਰ 4082725200 ਆ। ਅਤੇ ਇੱਕ ਕਾਲਰ ਲੈ ਕੇ ਆਪਾਂ ਬ੍ਰੇਕ ਲਵਾਂਗੇ ਅਤੇ ਨਾਲ ਦੀ ਨਾਲ ਤੁਸੀਂ ਕਾਲਾਂ ਕਰ ਸਕਦੇ ਆ। ਜੋਗਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜੋਗਾ ਸਿੰਘ ਕਾਲਗੜ੍ਹ ਤੋਂ ਬੋਲ ਰਿਹਾ ਜੀ, ਯੂਬਾ ਸੀਟ ਤੋਂ। ਜੀ, ਤੁਹਾਡਾ ਉਹ ਮੇਰੇ ਖਿਆਲ ਆ ਗੜ੍ਹਸ਼ੰਕਰ ਹੀ ਆ ਨਾ? ਗੜ੍ਹਸ਼ੰਕਰ ਕਾਲਗੜ੍ਹ ਪਿੰਡ ਜੀ। ਇਹ ਜਾ ਕੇ ਵੀ ਥੋੜ੍ਹੇ ਦਿਨ ਕਾਲਗੜ੍ਹ ਜਾ ਕੇ ਵੀ ਆਏ ਜੀ। ਇਹ ਜੀ, ਇਹਨਾਂ ਨੂੰ ਸਭ ਤੋਂ ਵੱਡਾ ਮੇਰੇ ਇੱਕ ਰਿਕੁਐਸਟ ਹੈ ਕਿ ਵੀ ਸਾਰੀਆਂ ਪੁਰਾਣੀ ਸੜਕਾਂ ਗੜ੍ਹਸ਼ੰਕਰ, ਜਿਵੇਂ ਸਵੇਰ ਤੋਂ ਲੈ ਕੇ ਦੁਕਾਨ ਦੇ ਪਾਸ ਅਸੀਂ ਜਿਹੜਾ ਫਾਟਕ ਤੇ ਅਸੀਂ ਪਹੁੰਚਦੇ ਰੇਲਵੇ ਪਾਰਲੀਮੈਂਟ ਆ ਜੀ, ਸਭ ਤੋਂ ਪਹਿਲਾਂ ਜਿਹੜੀ ਗੜ੍ਹਸ਼ੰਕਰ ਦੀ ਹੈਗੇ ਜੀ ਉਹ ਇਹਨਾਂ ਬਾਈਪਾਸ ਦੀ ਜਾਣੀ ਚਾਹੀਦੀ ਤਾਂ ਕਿ ਲੋਕਾਂ ਨੂੰ ਆਉਣ ਜਾਣ ਦੀ ਸਹੂਲਤ ਹੋ ਸਕੇ ਜੀ। ਮੇਰੀ ਕੋਈ ਇੱਕ ਮੰਗ ਹੈ, ਹੋਰ ਇਸ ਤੋਂ ਬਾਅਦ ਹੋਰ ਲੋਕਾਂ ਨੇ ਮੰਗਾਂ ਕਰੀ ਜਾਣੀਆਂ ਜੀ। ਗੜ੍ਹਸ਼ੰਕਰ ਨੰਗਲ ਦਾ ਰਸਤਾ ਬੜੇ ਪ੍ਰਬੰਧ ਤੁਸੀਂ ਵੀ ਦੇਖਿਆ ਜਾ ਸਕਦਾ, ਨੰਬਰ ਸਮਝਾਇਦਾ। ਬਸ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਅਤੇ ਜੀ ਇਹਨੀ ਬਾਈਪਾਸ ਦੀ ਗੱਲ ਕੀਤੀ ਆ ਕਿ ਜਿਹੜਾ ਬਾਈਪਾਸ ਆ ਉਹਦਾ ਕੋਈ ਨਾ ਕੋਈ ਜਿਹੜਾ ਪ੍ਰਬੰਧ ਕੀਤਾ ਜਾਵੇ।
ਜੀ ਮੈਮ, ਅੱਜ ਤੱਕ ਹਰ ਇੱਕ ਦਿਨ ਦੀ ਇੱਛਾ ਸੀਗੀ ਲੋਕਾਂ ਦੀ ਕਿ ਅਸੀਂ ਗੱਡੀ ਲਈਏ, ਪਰ ਹੁਣ ਜਿਨ੍ਹਾਂ ਦੇ ਕੋਲ ਸ਼ਹਿਰ ਦੇ ਵਿੱਚ ਗੱਡੀ ਆ ਉਹ ਕਹਿੰਦੇ ਸਭ ਤੋਂ ਵੱਡਾ ਸੀ ਸਾਫ਼ ਕਰ ਲਿਆ ਗੱਡੀ ਲੈ ਕੇ, ਕਿਉਂਕਿ ਮੋਟਰਸਾਈਕਲ ਤੇ ਸਾਈਕਲ ਤੇ ਤਾਂ ਬੰਦਾ ਫਿਰ ਵੀ ਨਿਕਲ ਜਾਂਦਾ, ਗੱਡੀ ਜੇਕਰ ਇੱਕ ਕੋਨੇ ਤੋਂ ਦੂਜੀ ਗੱਡੀ ਸਾਈਡ ਲੈ ਕੇ ਜਾਣੀ ਹੋਵੇ ਤਾਂ ਨੀਅਰ ਅਬਾਊਟ ਅੱਧਾ ਘੰਟਾ, ਜੇ ਫਾਟਕ ਲੱਗ ਗਿਆ ਤਾਂ 1 ਘੰਟੇ ਤੋਂ ਨੇੜੇ ਅਸੀਂ ਸਿਰਫ 1.5 ਕਿਲੋਮੀਟਰ ਦਾ ਸਫ਼ਰ ਨਹੀਂ ਕਰ ਸਕਦੇ। ਤਾਂ ਪਰ ਇਹ ਅੱਜ ਤੱਕ ਜਿੰਨੇ ਲੀਡਰ ਆਏ ਨੇ ਗੜ ਸਿੰਘ ਤੇ ਉਹਦੇ ਵਿੱਚ ਸਾਡੇ ਹੁਣ ਮੌਜੂਦਾ MLA ਵੀ ਨੇ, ਉਹਨਾਂ ਨੇ ਬੜੀ ਜ਼ੋਰ ਦੇ ਕਿਹਾ ਕਿ ਮੈਂ ਬਾਈਪਾਸ ਬਣਾਊਂਗਾ, ਤੇ ਹੁਣ ਬਾਦਲ ਸਾਹਿਬ ਆ ਕੇ ਗਏ ਨੇ, ਥੋੜੇ ਦਿਨ ਹੋਏ ਨੇ, ਉਹ ਫਿਰ ਲੋਕਾਂ ਨਾਲ ਵਾਅਦਾ ਕਰਕੇ ਗਏ ਕਿ ਮੈਂ ਬਾਈਪਾਸ ਬਣਾਊਂਗਾ, ਪਰ ਬਣਾਉਣਾ ਕਦੋਂ ਸੀ ਉਹਨਾਂ ਨੇ, ਇਹ ਤਾਂ ਮੈਨੂੰ ਸਮਝ ਨਹੀਂ ਆਈ ਕਿ ਪਿਛਲੇ 10 ਸਾਲਾਂ ਤੋਂ ਉਹਨਾਂ ਦੀ ਸਰਕਾਰ ਹੈ ਤੇ 5 ਸਾਲ ਤੋਂ ਸਾਡੇ ਇੱਥੇ ਜਿਹੜੇ ਗੜ ਸਿੰਘ ਦੇ MLA ਆ ਉਹ ਵੀ ਅਕਾਲੀ ਦਲ ਤੋਂ ਹੈ, ਸਾਡੇ ਮੈਂਬਰ ਪਾਰਲੀਮੈਂਟ ਜਿਹੜੇ ਚੰਦੂ ਮਾਜਰਾ ਸਾਹਿਬ ਉਹ ਵੀ ਅਕਾਲੀ ਦਲ ਤੋਂ ਹੈ, ਪੰਜਾਬ ਦੇ ਮੁੱਖ ਮੰਤਰੀ ਉਹ ਵੀ ਅਕਾਲੀ ਦਲ ਤੋਂ ਹੈ, ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਉਹ ਵੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਤੋਂ ਨੇ। ਕਿੱਥੋਂ ਕੀ ਪ੍ਰੋਬਲਮ ਆ ਰਹੀ ਹੈ ਇਹਨਾਂ ਨੂੰ ਹੁਣ ਮੇਰੇ ਸਾਹਮਣੇ, ਮੇਰੇ ਹਿਸਾਬ ਨਾਲ ਤਾਂ ਇਹਨਾਂ ਦੀ ਜਿਹੜੀ ਨੀਤ ਔਰ ਨੀਤੀ ਫਰਕ ਹੈ, ਤੇ ਕੰਮ ਹੀ ਨਹੀਂ ਕਰਨਾ ਚਾਹੁੰਦੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਿ ਸਾਡੀਆਂ ਗੱਲਾਂ ਦੇ ਵਿੱਚ ਆਏ ਰਹਿਣ ਤੇ ਸਾਡੇ ਕੋਲ ਸਿਫਾਰਸ਼ਾਂ ਲੈ ਕੇ ਆਉਣ ਤੇ ਅਸੀਂ ਇਹਨਾਂ ਨੂੰ ਕਹੀਏ ਕਿ ਤੁਹਾਨੂੰ ਅਸੀਂ ਉਹ ਕੰਮ ਕਰਵਾਇਆ ਸੀ ਤੇ ਸਾਨੂੰ ਵੋਟਾਂ ਪਾਓ। ਇਹਨਾਂ ਚੱਕਰਾਂ ਦੇ ਵਿੱਚ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਇਹ ਲੋਕਾਂ ਦੇ ਕੰਮ ਨਹੀਂ ਕਰ ਰਹੇ, ਮਤਲਬ ਕੋਈ ਕੰਮ ਨਹੀਂ ਹੋ ਰਿਹਾ ਨਿੱਜੀ ਕਰਕੇ। ਤੇ ਜਿਸ ਤਰ੍ਹਾਂ ਤੇ ਕਾਲ ਕਰ ਸਕਦੇ 4082725200, ਸਾਡੇ ਨਾਲ ਇਸੇ ਤਰ੍ਹਾਂ ਲਾਈਨ ਤੇ ਬਣੇ ਰਹਿਣਾ, ਤੇ ਅਸੀਂ ਉਹਨੇ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਵਾਪਸ ਆਣ ਕੇ ਇਸੇ ਤਰ੍ਹਾਂ ਤੁਹਾਡੇ ਨਾਲ ਕਰਦੇ ਹਾਂ ਜੀ ਗੱਲਬਾਤ। 4082725200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਹੈ ਜੀ ਚੋਣ ਦੰਗਲ, ਜਿਸ ਦੇ ਵਿੱਚ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ ਗੜ ਸ਼ੰਕਰ ਤੋਂ, ਹਲਕਾ ਗੜ ਸ਼ੰਕਰ ਹੈ ਜੀ ਜੈ ਕ੍ਰਿਸ਼ਨ ਸਿੰਘ ਜੀ ਹੋਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜੀ। ਗੱਲਬਾਤ ਦੇ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਤੇ ਆਪਾਂ ਹੁਣ ਜੁੜਦੇ ਹਾਂ ਜੀ, ਸਾਡੇ ਨਾਲ ਜੁੜ ਚੁੱਕੇ ਨੇ ਸਤਨਾਮ ਸਿੰਘ ਜੀ। ਸਤਨਾਮ ਸਿੰਘ ਜੀ ਸਤਿ ਸ਼੍ਰੀ ਅਕਾਲ। ਅੱਗੇ ਜੁੜੇ ਨੇ ਜੀ ਮਨਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਵੀਰ ਜੀ ਜਿਹੜੇ ਆਏ ਹੋ ਤੁਸੀਂ, ਧੰਨਵਾਦ। ਸਤਿ ਸ਼੍ਰੀ ਅਕਾਲ। ਬਾਕੀ ਇਹ ਜਿਹੜੀ ਤੁਹਾਡੀ ਪਾਰਟੀ ਦੇ ਉੱਤੇ ਇਲਜ਼ਾਮ ਲਾਉਂਦੇ ਨੇ ਵੀ ਇਹ ਬਾਹਰੀ ਪਾਰਟੀ, ਜਿਹੜੇ ਕਾਂਗਰਸ ਵਾਲੇ ਨੇ ਅਜੇ ਤੱਕ ਚੰਦੂ ਤੇ ਗੰਗੂ ਦੀ ਬਾਂਹ ਫੜੀ ਆਉਂਦੇ ਨੇ, ਹਾਈ ਕਮਾਨ ਇਹਨਾਂ ਦਾ ਉਹ ਬੈਠਾ ਹੈ। ਬਾਕੀ ਭਾਰਤੀ ਜਨਤਾ ਪਾਰਟੀ ਦਿੱਲੀ ਨਾਲ ਉਹ ਪਹਿਲਾਂ ਵਾਜਪਾਈ ਦੇ ਨਾਲ ਸੀ ਤੇ ਹੁਣ ਮੋਦੀ ਦੇ ਨਾਲ ਹੈ, ਤੇ ਆਹ ਜਿਹੜੇ ਅਕਾਲੀ ਨੇ ਇਹ ਨਾਗਪੁਰ ਨਾਲ ਰਲੇ ਨੇ। ਇਹ ਤੁਸੀਂ ਬਾਹਰੀ ਪਾਰਟੀ ਕਿਵੇਂ ਹੋ, ਜਰਾ ਮੈਨੂੰ ਇਹ ਸਮਝਾਇਓ ਜੀ। ਥੈਂਕ ਯੂ ਜੀ। ਜੀ ਜੈ ਕ੍ਰਿਸ਼ਨ ਜੀ। ਬਾਹਰੀ ਪਾਰਟੀ ਦਾ ਸਾਡੀ ਦੇਖੋ ਜਿਹੜੇ ਨੈਸ਼ਨਲ ਹੁੰਦੇ ਨੇ ਉਹ ਤਾਂ ਆਉਂਦੇ ਨੇ, ਪਰ ਪੰਜਾਬ ਦੇ ਵਿੱਚ ਸਾਡੀ ਜਿਹੜੀ ਪਾਰਟੀ ਹੈ HS ਸਕੂਲ ਦਾ ਸਭ ਪੰਜਾਬੀ ਨੇ, ਸਾਡੇ ਹਿੰਮਤ ਸਿੰਘ ਸ਼ੇਰਗਿੱਲ ਜੀ ਪੰਜਾਬੀ ਨੇ, ਹਰਜੋਤ ਸਿੰਘ ਬੈਂਸ ਸਾਡੇ ਯੂਥ ਵਿੰਗ ਦੇ ਪ੍ਰੈਜ਼ੀਡੈਂਟ ਉਹ ਪੰਜਾਬੀ ਨੇ। ਇਹ ਤਾਂ ਇਹਨਾਂ ਕੋਲ ਹੋਰ ਮੁੱਦਾ ਨਹੀਂ ਹੈ ਸਾਡੇ ਖਿਲਾਫ ਬੋਲਣ ਦੇ ਲਈ। ਜੀ ਅੱਗੇ ਜੁੜੇ ਨੇ ਕੁਲਦੀਪ ਬਾਜਵਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਮੈਂ ਇੱਕ ਪੁੱਛਣਾ ਚਾਹੁੰਦਾ, ਜਿਸ ਹੁਣ ਤੁਸੀਂ ਇਹਨਾਂ ਨੂੰ ਫੋਨ ਕਰਦੇ ਤੁਹਾਡੀ ਲਾਈਨ ਤੇ ਆਉਂਦੇ ਆ, ਕਿ ਇਹ ਜਦੋਂ ਸਤਾ ਦੇ ਵਿੱਚ ਆ ਜਾਂਦੇ ਆ ਇਹ ਇਸ ਤਰ੍ਹਾਂ ਹੀ ਆਉਂਦੇ ਰਹਿਣਗੇ ਇਹ ਲਾਈਨ ਦੇ ਉੱਤੇ, ਕਿਉਂਕਿ ਫੇਰ ਪੁੱਛਣ ਦੇ ਸਵਾਲ ਹੋਰ ਵੀ ਜੀ ਫਿਰ ਮਜ਼ਾ ਕੁਝ ਹੋਰ ਆਉਣਾ ਆ ਜੀ। ਹਾਂਜੀ ਫੇਰ ਆ ਜਿਹੜੇ ਚੋਰ ਹੁਣ ਜਾਣੇ ਆ ਇਹ ਹੁਣ ਵੀ ਨਹੀਂ ਆਉਂਦੇ ਤੇ ਇਹਨਾਂ ਨੇ ਚਲੋ ਗਾਂਹ ਵੀ ਨਹੀਂ ਆਉਣਾ। ਤੇ ਇੱਕ ਸਵਾਲ ਇਹ ਸੀ, ਇੱਕ ਸਵਾਲ ਮੇਰਾ ਇਹ ਆਈ ਐਜੂਕੇਸ਼ਨ ਬਾਰੇ, ਜਿਹੜੀਆਂ ਪ੍ਰਾਈਵੇਟ ਸਕੂਲ ਖੁੱਲੇ ਇੰਗਲਿਸ਼ ਸਕੂਲ ਉਹਨੇ ਪੰਜਾਬੀ ਖਤਮ ਕਰਤੀ। ਦੂਸਰਾ ਜਿਹੜੀਆਂ ਲੋਟੂ ਯੂਨੀਵਰਸਿਟੀਆਂ ਖੁੱਲੀਆਂ ਪੰਜਾਬ ਦੇ ਵਿੱਚ, ਲਵਲੀ ਯੂਨੀਵਰਸਿਟੀ ਜਲੰਧਰ ਦੇ ਵਿੱਚ ਮੁੱਲ ਡਿਗਰੀਆਂ ਮਿਲਦੀਆਂ, ਉਹਨਾਂ ਦਾ ਕੀ ਕਰਨਗੇ ਸਤਾ ਦੇ ਹੋਣ ਤੋਂ ਬਾਅਦ? ਥੈਂਕ ਯੂ ਜੀ, ਥੈਂਕ ਯੂ ਜੀ। ਜੈ ਕ੍ਰਿਸ਼ਨ ਜੀ। ਜੀ ਭਾਈ ਸਾਹਿਬ ਦਾ ਜਿਹੜਾ ਪਹਿਲਾ ਸਵਾਲ ਸੀਗਾ, ਇਹ ਬਾਅਦ ਵਿੱਚ ਵੀ ਕੀ ਅੱਗੇ ਕਰ ਸਕਣਗੇ? ਮੈਂ ਦੱਸਣਾ ਚਾਹੁੰਦਾ ਕਿ ਅਸੀਂ ਕਿਸੇ ਰਜਵਾੜੇ ਖਾਨਦਾਨ ਵਿੱਚੋਂ ਨਹੀਂ, ਕਿਸੇ ਲੀਡਰਾਂ ਦੇ ਮੁੰਡੇ ਨਹੀਂ। ਅਸੀਂ ਤਾਂ ਇੱਕ ਜਿਹੜੀ ਪੰਜਾਬ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣ ਦੇ ਵਿੱਚ ਗੱਲ ਚੱਲ ਰਹੀ ਸੀਗੀ, ਉਹਦੇ ਵਿੱਚ ਆਪਣਾ ਇੱਕ ਯੋਗਦਾਨ ਪਾਉਣ ਲਈ ਤਿਲ ਫੁੱਲ ਜਿੰਨਾ ਸੀਗਾ ਉਹਦੇ 'ਚ ਆਏ ਆ, ਤੇ ਪਾਰਟੀ ਨੇ ਟਿਕਟ ਦਿੱਤੀ ਹੈ। ਔਰ ਸਾਡੇ ਲਗਭਗ ਜਿੰਨੇ ਪੰਜਾਬ ਵਿੱਚ ਮੈਂ ਦੇਖੇ ਨੇ, ਬਾਕੀ ਹੋਰ ਕੈਂਡੀਡੇਟ ਨੇ, ਉਹਨਾਂ ਨੇ ਵੀ, ਮੈਂ ਕਾਫੀਆਂ ਦਾ ਵਾਕਫ ਵੀ ਹਾਂ, ਵਿੱਚ ਮੇਰੇ ਯੂਥ ਵਿੰਗ ਤੋਂ ਵੀ ਸੀਗੇ ਮੇਰੇ ਨਾਲ, ਤੇ ਉਹਨਾਂ ਨੂੰ ਇੱਕ ਦਿਲ 'ਚ ਇੱਕ ਕੋਸ਼ਿਸ਼ ਹੈ ਕਿ ਜਿਹੜਾ ਪੰਜਾਬ ਇੱਕ ਤਰਾਸਦੀ ਦੇ ਵਿੱਚੋਂ ਗੁਜ਼ਰ ਰਿਹਾ ਹੈ ਕਿ ਉਹਨੂੰ ਚੇਂਜ ਕਰੀਏ। ਤੇ ਦੂਜੀ ਜਿਹੜੀ ਗੱਲ ਭਾਈ ਸਾਹਿਬ ਨੇ ਕੀਤੀ ਹੈ ਕਿ ਐਜੂਕੇਸ਼ਨ ਦਾ ਕੀ ਕਰੋਗੇ। ਦਿੱਲੀ ਦੇ ਵਿੱਚ ਦੇਖੋ ਸਾਡੇ ਜਿਹੜੇ ਮਨੀਸ਼ ਸਿਸੋਦੀਆ ਜੀ ਨੇ, ਉਪ ਮੁੱਖ ਮੰਤਰੀ ਨੇ ਤੇ ਨਾਲ ਸਿੱਖਿਆ ਮੰਤਰੀ ਵੀ ਨੇ ਇੱਥੋਂ, ਉਹਨਾਂ ਦੀ ਇੱਕੋ ਹੀ ਉਹਨਾਂ ਨੇ ਗੱਲ ਕਹੀ ਹੈ ਕਿ ਮੈਂ ਉਦੋਂ ਵਧੀਆ ਸਿੱਖਿਆ ਮੰਤਰੀ ਕਹਾਵਾਂਗਾ ਜਿੱਦਣ ਮੇਰੇ ਬੱਚੇ ਵੀ ਸਰਕਾਰੀ ਸਕੂਲ ਵਿੱਚ ਪੜ੍ਹਨ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਵਿੱਚ ਸਰਕਾਰੀ ਸਕੂਲਾਂ ਦੇ ਕੀ ਹਾਲਾਤ ਨੇ।
ਸਾਡੇ ਗੜਸ਼ੰਕਰ ਤੋਂ ਵੀ ਜਿਹੜੇ MLA ਸਾਹਿਬ ਨੇ, ਇਹਨਾਂ ਨੇ ਆਪਣਾ ਪ੍ਰਾਈਵੇਟ ਸਕੂਲ ਖੋਲ੍ਹਿਆ ਜਿਹਦੇ ਵਿੱਚ ਦਾਖਲਾ ਫੀਸ 50,000 ਰੁਪਇਆ। ਅਸੀਂ ਮੰਨ ਲੈਣਾ ਸੀ ਇਹਨਾਂ ਨੂੰ ਕਿ ਇਹ ਵੀ ਇੱਕ ਗਰੀਬਾਂ ਦੇ ਹਿਤੈਸ਼ੀ ਨੇ, ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਨੇ। ਕਿਤੇ ਗੜਸ਼ੰਕਰ ਆਪਣੀ ਵਿਧਾਨ ਸਭਾ ਸਕੂਲ ਖੋਲ੍ਹਦੇ ਤੇ ਉਹਦੇ 'ਚ ਬਿਨਾਂ ਫੀਸ ਤੋਂ ਬੱਚਿਆਂ ਨੂੰ ਪੜ੍ਹਾਈ ਕਰਵਾਉਂਦੇ, ਮੰਨ ਲੈਂਦੇ ਆ। ਪਰ ਸਾਡਾ ਤਾਂ ਇੱਕ ਸਾਫ਼ ਬਿਲਕੁਲ ਸਾਡਾ ਜਿਹੜਾ ਮੈਨੀਫੈਸਟੋ ਵਿੱਚ ਵੀ ਇਹੀ ਲਿਖਿਆ ਸੀ ਕਿ ਜਿਹੜੀ ਸਰਕਾਰੀ ਸਕੂਲਾਂ ਦੀ ਜਿਹੜੀ ਇੱਕ ਐਜੂਕੇਸ਼ਨ ਹੈ, ਉਹਨੂੰ ਪ੍ਰਾਈਵੇਟ ਸਕੂਲਾਂ ਦੇ ਮਿਆਰ ਦੇ ਬਰਾਬਰ ਲਿਆ ਕੇ ਉਹਨੂੰ ਉੱਪਰ ਲਿਆ ਕੇ ਉਹਨੂੰ ਅਸੀਂ ਕਰਾਂਗੇ ਜੀ। ਜੀ, ਤਾਂ ਇੱਕ ਇਹਨਾਂ ਨੇ ਹੋਰ ਸਵਾਲ ਪੁੱਛਿਆ ਸੀਗਾ ਕਿ ਜਦੋਂ ਜੇ ਤੁਹਾਡੀ ਪਾਰਟੀ ਸੱਤਾ ਦੇ ਵਿੱਚ ਆ ਜਾਂਦੀ ਆ, ਤੁਸੀਂ ਜਿੱਤ ਜਾਂਦੇ ਆ, ਤੇ ਜਿਸ ਤਰ੍ਹਾਂ ਹੁਣ ਫੋਨ ਚੱਕਦੇ ਆ ਸਾਰਿਆਂ ਦੇ, ਫਿਰ ਵੀ ਇਸੇ ਤਰ੍ਹਾਂ ਫੋਨ ਚੱਕੋਗੇ? ਫੋਨ ਤਾਂ ਦੇਖੋ ਜੀ ਚੱਕਦੇ ਆ, ਉਹ ਇਹ ਕਿਹੜੀ ਗੱਲ ਹੈ। ਜੇਕਰ ਮੈਂ ਸਮਝਦਾ ਦਿੱਲੀ ਵਿੱਚ ਵੀ ਸਾਡੇ ਉੱਥੇ ਹੁਣ ਕੰਪੇਨਿੰਗ ਕਰਨ ਆਏ ਹੋਏ ਆ MLA ਸਾਹਿਬ ਸਾਡੇ ਜਿੰਨੇ ਵੀ, ਤੇ ਉਹ ਵੀ ਮੈਂ ਦੇਖੇ ਨੇ ਕਿ ਉਹ ਵੀ ਬਿਲਕੁਲ ਸਿੰਪਲ ਨੇ। ਕੋਈ ਸਾਡੇ ਕੋਈ ਗਨਮੈਨ ਨਹੀਂ ਹੈਗਾ, ਕੋਈ PIP ਕਲਚਰ ਨਹੀਂ ਹੈ। ਫੋਨ ਕਿਉਂ ਨਹੀਂ ਚੱਕਾਂਗੇ? ਫੋਨ ਤਾਂ ਇਹ ਤਾਂ ਹੋ ਸਕਦਾ ਕਿ ਫੋਨ ਬਿਜ਼ੀ ਚੱਲਦਾ ਹੋਵੇ ਤੇ ਮੁੜ ਕੇ ਬੈਕ ਕਾਲ ਵਾਲੀ ਦੀ ਅਸੀਂ ਹੁਣ ਵੀ ਇੱਦਾਂ ਹੀ ਹੁੰਦਾ ਆ। ਇਹ ਤਾਂ ਨਹੀਂ ਹੈ ਕਿ ਆਪਾਂ ਉਹ ਬਿਲਕੁਲ VIP ਕਲਚਰ ਸਾਡੇ ਨਹੀਂ ਹੈਗਾ ਜੀ ਇੱਥੇ। ਹਾਂਜੀ, ਬਿਲਕੁਲ ਉਹਨਾਂ ਦਾ ਇਹ ਐਕਸਪੀਰੀਅੰਸ ਹੋ ਜਾਂਦਾ ਹੈ ਨਾ ਲੋਕਾਂ ਦਾ ਕਿ ਜਦੋਂ ਕੋਈ ਪਾਵਰ ਵਿੱਚ ਆ ਜਾਂਦਾ ਤੇ ਉੱਥੇ ਇੱਕ PA ਆ, ਉਹ ਫੋਨ ਚੱਕਦਾ ਕਿ ਸਾਹਿਬ ਆਰਾਮ ਕਰ ਰਹੇ ਆ, ਸਾਹਿਬ ਮੀਟਿੰਗ ਦੇ ਵਿੱਚ ਆ। ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਜਿੱਦਾਂ ਸੁਣਨ ਨੂੰ ਮਿਲਦੀਆਂ। ਅੱਗੇ ਸਾਡੇ ਨਾਲ ਜੁੜੇ ਨੇ ਬੂਟਾ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬੂਟਾ ਸਿੰਘ ਜੀ, ਤੁਸੀਂ ਉਸ ਇਲਾਕੇ ਤੋਂ? ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਜੀ। ਬਿਲਕੁਲ ਉਹਨਾਂ ਗੁਆਂਢੀ ਆ ਜੀ ਇਹਨਾਂ ਦੇ। ਤੇ ਕਾਰਨ ਤਾਂ ਇਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਤਾਂ ਜੀ ਵਧਾਈ ਦੇ ਪਾਤਰ ਹੈ ਜੀ ਇਹ, ਤੇ ਆਮ ਪਾਰਟੀ ਚ ਆਏ ਆ। ਤੇ ਦੂਸਰੀ ਗੱਲ ਇਹ ਹੈਗੀ ਆ, 2-3 ਗੱਲਾਂ ਹੀ ਉਹ ਤੁਹਾਡੇ ਨਾਲ ਪਹਿਲਾਂ ਵੀ ਇਹ ਗੱਲਾਂ ਹੋ ਚੁੱਕੀਆਂ ਸੀਗੀਆਂ। ਟ੍ਰੈਫਿਕ ਦਾ ਤੇ ਸਕੂਲਾਂ ਦੇ ਤੇ ਟੀਚਰਾਂ ਦਾ ਜਿਹੜੀ ਪੋਜੀਸ਼ਨ ਹੈ ਉਹ ਬਹੁਤ ਸਭ ਤੋਂ ਮਾੜੀ ਆ, ਤੇ ਚੌਕੀ ਸੜਕਾਂ 'ਚ ਤਾਂ ਹਾਲਾਤ ਬਿਲਕੁਲ ਹੀ ਮਾੜੇ ਆ, ਉਹ ਤੇ ਇਹਨਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ। ਲੇਕਿਨ ਜੇ ਪਾਰਟੀ ਦੇ ਵਿੱਚ ਆ ਕੇ ਤੇ ਜਿਹੜੇ ਤੁਹਾਡੇ ਗੜਸ਼ੰਕਰ ਦਾ ਜੀ ਹਸਪੀਟਲ ਆ, ਉੱਥੇ ਤਾਂ ਕੋਈ ਬੰਦਾ ਢੰਗ ਦਾ ਵੀ ਹੈ ਨਹੀਂ। ਜਿਹੜੀਆਂ ਨਰਸਾਂ ਬੈਠੀਆਂ ਸੀ ਉਹ ਕਹਿੰਦੀਆਂ ਜੀ ਤੁਹਾਡੇ ਮਾਈ ਦੇ ਲੱਗੇ, ਜੇ ਗਿੱਟਾ ਟੁੱਟ ਗਿਆ ਤਾਂ ਅਸੀਂ ਕੀ ਕਰੀਏ। ਅਸੀਂ 2007 ਚ ਆਏ ਸੀ ਇੰਡੀਆ ਨੂੰ ਜੀ, ਸਾਡੇ ਮਾਤਾ ਜੀ ਤੇ ਪਾਪਾ ਜੀ ਡੱਪੇ ਸੀ ਸਕੂਟਰ ਤੋਂ, ਤੇ ਉਹਨਾਂ ਦੀ ਲੱਤ ਟੁੱਟ ਕੇ ਡਿੱਪੀ ਤੇ ਅਸੀਂ ਨੂੰ ਕੁਝ ਮਿਲਿਆ ਨਹੀਂ ਸਾਨੂੰ ਨੇੜੇ ਜਾਣ ਨੂੰ। ਤਾਂ ਜਦੋਂ ਉੱਥੇ ਅਸੀਂ ਹਸਪੀਟਲ ਗਏ ਤਾਂ ਉੱਥੇ ਦੇ ਜਿਹੜੇ ਨਰਸਾਂ ਤੇ ਡਾਕਟਰ ਆ, ਉਹਨਾਂ ਨੇ ਉਹ ਮਤਲਬ ਕਹਿੰਦੇ ਉਹ ਕੁੱਤੇ ਨਾਲ ਭੈੜਾ ਜਿਹੜਾ ਬਿਹੇਵੀਅਰ ਕੀਤਾ ਸਾਡੇ ਨਾਲ। ਚਲੋ ਕੋਈ ਗੱਲ ਨਹੀਂ, ਉਹ ਟਾਈਮ ਲੰਘ ਗਿਆ। ਪਰ ਲੇਕਿਨ ਤੁਸੀਂ ਸੱਤਾ ਚ ਆ ਕੇ ਤੇ ਜਿਹੜਾ ਹਸਪੀਟਲ ਆ ਤੇ ਬਾਕੀ ਹੋਰ ਜਿਹੜਾ ਹਿਸਾਬ ਕਿਤਾਬ ਆ ਉਹਦਾ ਕੀ ਸਿਸਟਮ ਕਰੋਗੇ? ਥੈਂਕ ਯੂ ਜੀ। ਜੀ ਜੈ ਕਿਸ਼ਨ ਜੀ। ਭਾਈ ਸਾਹਿਬ ਨੇ ਗੱਲ ਕੀਤੀ ਹੈ ਕਿ ਜਿਹੜੀ ਸਿਹਤ ਸੇਵਾਵਾਂ ਨੇ ਜਿਹੜੀਆਂ ਗੜਸ਼ੰਕਰ ਦੇ ਵਿੱਚ ਹਸਪੀਟਲ ਹੈ, ਹਸਪੀਟਲ ਦੇ ਵਿੱਚ ਤਾਂ ਸਿਰਫ ਗੜਸ਼ੰਕਰ ਦੋ ਚੀਜ਼ਾਂ ਮਿਲਦੀਆਂ ਨੇ ਅੱਜ, ਕਿ ਇੱਕ ਤਾਂ ਜਿਹੜੇ ਨੌਜਵਾਨ ਵੀਰ ਸਾਡੇ ਨਸ਼ੇ ਨੂੰ ਲੱਗ ਚੁੱਕੇ ਨੇ, ਤਕਰੀਬਨ 250 ਤੋਂ 300 ਮੁੰਡਾ ਜਿਹੜਾ ਸਵੇਰ ਨੂੰ ਉੱਥੇ ਨਸ਼ੇ ਦੀ ਛੱਡਣ ਦੀ ਦਵਾਈ ਲੈਣ ਆਉਂਦਾ, ਤੇ ਦੂਜਾ ਤਾਂ ਡਾਕਟਰ ਵੀ ਤੁਹਾਡੇ ਸਾਹਮਣੇ ਸਰਕਾਰੀ ਹਸਪਤਾਲਾਂ ਦੇ ਹਾਲਾਤ ਨੇ। ਉਹ ਕਹਿੰਦੇ ਜੇ ਤਾਂ ਉਹ ਭਾਈ ਪਰਚਾ ਕਰਵਾਉਣਾ ਫਿਰ ਤਾਂ ਤੁਸੀਂ ਆ ਜਾਓ, ਜੇ ਤੁਸੀਂ ਬਿਮਾਰ ਹੋ ਤੁਸੀਂ ਇਲਾਜ ਕਰਵਾਉਣਾ ਤਾਂ ਨਵਾਂ ਸ਼ਹਿਰ ਜਿਹੜੇ ਆ ਪ੍ਰਾਈਵੇਟ ਹਸਪੀਟਲ ਉੱਥੇ ਚੱਲ ਜਾਓ। ਪਰ ਸਾਡੀ ਪਾਰਟੀ ਦੇ ਮੈਨੀਫੈਸਟੋ ਦੀ ਆਪਾਂ ਗੱਲ ਕੀਤੀ ਹੈ। ਦਿੱਲੀ ਵਿੱਚ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਅਸੀਂ ਉੱਥੇ ਮਹੱਲਾ ਕਲੀਨਿਕ ਬਣਾਏ ਨੇ, ਉੱਥੇ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ ਦੀ ਸੁਧਾਰ ਕੀਤੇ ਨੇ। ਸਭ ਤੋਂ ਚੀਜ਼ਾਂ ਜ਼ਰੂਰੀ ਮੈਂ ਤੈਨੂੰ ਸਮਝਦਾ ਆ, ਇੱਕ ਤਾਂ ਸਾਡੀ ਐਜੂਕੇਸ਼ਨ ਵਧੀਆ ਹੋਣੀ ਚਾਹੀਦੀ ਹੈ, ਤੇ ਦੂਜਾ ਸਾਡੀਆਂ ਜਿਹੜੀਆਂ ਸਿਹਤ ਸਹੂਲਤਾਂ ਠੀਕ ਹੋਣੀਆਂ ਚਾਹੀਦੀਆਂ ਨੇ, ਤੀਜਾ ਸਾਡੀ ਜਿਹੜੀ ਆ ਬੇਰੁਜ਼ਗਾਰੀ ਖਤਮ ਹੋ ਕੇ ਰੁਜ਼ਗਾਰ ਚਾਹੀਦੇ ਨੇ। ਇਹ 3 ਚੀਜ਼ਾਂ ਅਸੀਂ ਸਭ ਤੋਂ ਪਹਿਲ ਦੇ ਆਧਾਰ ਤੇ ਕਰਾਂਗੇ ਜੀ। ਅੱਗੇ ਜੁੜੇ ਨੇ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਸੁਰਿੰਦਰ ਸਿੰਘ ਜੀ। ਬੱਲ ਜੀ ਸਤਿ ਸ਼੍ਰੀ ਅਕਾਲ। ਪ੍ਰਗਟ ਸਿੰਘ ਬੱਲ ਜੀ। ਲਓ ਜੀ, ਲਾ ਕੇ ਭੁੱਲ ਗਏ ਸਾਰੇ। ਹਰਭਜਨ ਸਿੰਘ ਜੀ। ਹਾਂਜੀ, ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਮੇਰੀਆਂ 1-2 ਬੇਨਤੀਆਂ ਆ। ਮੇਰੀ ਆਵਾਜ਼ ਬਹੁਤ ਦੂਰ ਤੱਕ ਬਹੁਤ ਕਾਫੀ ਸਰੋਤੇ ਜਿਹੜੇ ਇੰਟਰਸਟ ਆ ਸੁਣ ਰਹੇ ਹੋਣਗੇ। ਅਸੀਂ ਆਮ ਆਦਮੀ ਨੂੰ ਸਪੋਰਟ ਕਰਦੇ ਹਾਂ, ਪਾਰਟੀ ਨੂੰ ਅਸੀਂ ਕਾਮਨਾ ਕਰਦੇ ਹਾਂ ਕਿ ਪਾਰਟੀ ਸੱਤਾ ਦੇ ਵਿੱਚ ਆਵੇ, ਤੇ ਜਦੋਂ ਇਹ ਸੱਤਾ ਦੇ ਵਿੱਚ ਆਉਣਗੇ ਸਮੱਸਿਆ ਪੰਜਾਬ ਦੇ ਇੱਕ ਹਲਕੇ ਦੀਆਂ ਨਹੀਂ ਸਾਰੇ ਪੰਜਾਬ ਦੀਆਂ ਬਹੁਤ ਜ਼ਿਆਦਾ। ਮੈਂ ਉਹ ਜੇ ਗਣਾਉਣ ਲੱਗਾ ਤੇ ਬਹੁਤ ਟਾਈਮ ਲੱਗੇਗਾ। ਪਹਿਲਾਂ ਸਭ ਤੋਂ ਇਹੀ ਬੇਨਤੀ ਆ ਕਿ ਜਿੱਥੇ ਵੀ ਜਿਹੜੇ ਵੀ ਵੀਰ ਮੇਰੇ ਟੈਲੀਫੋਨ ਤੇ ਜਾਂ ਰੇਡੀਓ ਤੇ ਕਿਸੇ ਵੀ ਸਾਧਨ ਨਾਲ ਸੁਣ ਰਹੇ ਆ, ਉਹਨਾਂ ਨੂੰ ਮੇਰੀ ਇਹ ਬੇਨਤੀ ਆ ਵੀ ਵੱਧ ਤੋਂ ਵੱਧ ਆਪਣੇ ਰਿਸ਼ਤੇਦਾਰਾਂ ਨੂੰ, ਮਿੱਤਰਾਂ ਸੱਜਣਾਂ ਨੂੰ, ਘਰਦਿਆਂ ਨੂੰ ਫੋਨ ਕਰਕੇ ਆਮ ਆਦਮੀ ਦੀ ਪੂਰੀ ਫੁੱਲ ਸਪੋਰਟ ਕਰੋ, ਜਿਸ ਤਰ੍ਹਾਂ ਅਸੀਂ ਵੀ ਰੋਜ਼ ਫੋਨ ਕਰਦੇ ਹਾਂ ਵੀ ਇਹਨਾਂ ਨੂੰ ਜਿਤਾ ਕੇ ਆਪਾਂ ਸੱਤਾ ਦੇ ਵਿੱਚ ਲਿਆਈਏ। ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਿੰਨੇ ਵੀ MLA ਵਜ਼ੀਰ ਬਣਨਗੇ ਉਹਨਾਂ ਨੂੰ ਇੱਥੇ ਰੇਡੀਓ ਤੇ ਲੈ ਕੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਉਹਨਾਂ ਨੂੰ ਫਿਰ ਸਮੱਸਿਆ ਅਸੀਂ ਦੱਸਾਂਗੇ ਕਿੰਨੀਆਂ ਕੁ ਸਮੱਸਿਆ ਹੈਗੀਆਂ। ਜਿਹੜੀ ਜਿਸ ਤਰ੍ਹਾਂ ਕਿ ਤੁਸੀਂ ਕੈਂਸਰ ਦੀ ਗੱਲ ਕਰਦੇ ਆ,
ਕੈਂਸਰ ਦਾ ਕਾਰਨ ਕੀ ਉਹਦਾ ਮੈਂ ਦੱਸ ਦੇਣਾ। ਕਿਉਂਕਿ ਜਿਹੜਾ ਜਿੰਨੇ ਸ਼ਹਿਰਾਂ ਦਾ ਗੰਦਾ ਪਾਣੀ ਆ, ਜਲੰਧਰ ਲਾ ਲਓ, ਲੁਧਿਆਣਾ ਲਾ ਲਓ, ਉਹ ਸਤਲੁਜ ਦਰਿਆ 'ਚ ਪੈਂਦਾ। ਜਲੰਧਰ ਦੇ ਅੱਗੋਂ ਬਹੀ ਜਾਂਦੀ ਆ ਕੈਂਟ ਦਾ ਜਲੰਧਰ ਦਾ ਸਾਰਾ ਪਾਣੀ, ਉਹ ਸਾਰਾ ਜਾ ਕੇ ਰਾਜਸਥਾਨ 'ਚ ਲੋਕ ਪੀਂਦੇ, ਮਾਲਵੇ ਜਾਂਦਾ, ਉਹ ਕੈਂਸਰ ਦਾ ਕਾਰਨ ਆ। ਇਹ ਆਪਾਂ ਜਿਹੜੀਆਂ ਸਮੱਸਿਆਵਾਂ ਬਾਅਦ 'ਚ ਦੱਸਾਂਗੇ। ਪਹਿਲਾਂ ਮੇਰੀ ਇਸ ਬੇਨਤੀ ਨੂੰ ਧਿਆਨ 'ਚ ਰੱਖ ਕੇ ਵੀ ਸਾਰੀ ਦਿਨ ਬਹੁਤ ਘੱਟ ਰਹਿ ਗਿਆ ਆ, ਸਾਰਾ ਜ਼ੋਰ ਲਾ ਕੇ ਤੇ ਇਹਨਾਂ ਨੂੰ ਚੁਕਾਉਣ ਦੀ ਕੋਸ਼ਿਸ਼ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਹਰਭਜਨ ਸਿੰਘ ਜੀ, ਥੈਂਕ ਯੂ ਜੀ। ਅੱਛਾ ਜੀ, ਇੱਕ ਵੀ ਹੋਰ ਵੀ ਗੱਲ ਦੱਸ ਰਹੀ ਹੈ ਕਿ NRI ਜਿਹੜੇ ਇੱਥੇ ਰਹਿੰਦੇ ਆ, ਕੁਛ ਤੇ ਉੱਥੇ ਚਲੇ ਗਏ ਆ, ਕੁਛ ਕਿ ਜਿਹੜੇ ਇੱਥੇ ਵੀ ਰਹਿੰਦੇ ਆ, ਜਿਹੜੇ ਸਪੋਰਟ ਕਰਦੇ ਆ, ਉਹਨਾਂ ਨੇ ਆਪਣੇ ਘਰਾਂ ਦੇ ਵਿੱਚ ਕਾਲ ਸੈਂਟਰ ਬਣਾਏ ਹੋਏ ਆ, ਸਾਰੀ ਦਿਹਾੜੀ ਉਹ ਕੰਮ ਕਰਦੇ ਆ। ਅਤੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਦੋਂ ਦਿਨ ਚੜ੍ਹ ਜਾਂਦਾ ਆ ਅਤੇ ਉਹ ਇੱਥੋਂ ਰਾਤਾਂ ਨੂੰ ਜਾਗ ਕੇ ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ, ਜਾਂ ਹੋਰ ਜੋ ਵੀ ਉਹਨਾਂ ਕੋਲ ਫੋਨ ਨੰਬਰ ਹੁੰਦੇ ਉਹਨਾਂ ਨੂੰ ਫੋਨ ਕਰਦੇ ਆ ਸਪੋਰਟ ਕਰਨ ਦੇ ਲਈ। ਅੱਗੇ ਸਾਡੇ ਨਾਲ ਜੁੜੇ ਨੇ ਸੁਰਿੰਦਰ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਅਸੀਂ ਤਾਂ ਜੀ ਕੋਈ ਸਵਾਲ ਨਹੀਂ ਗਾ, ਅਸੀਂ ਵੈਸੇ ਹੀ ਪੁੱਛਣਾ ਚਾਹੁੰਦੇ, ਜੇ ਭਗਵੰਤ ਮਾਨ ਜੀ ਸੀਟ ਤੋਂ ਲੜ ਰਹੇ ਆ ਉੱਥੋਂ ਆਪਣੇ ਬਾਦਲ ਸਾਹਿਬ ਦੇ ਬਰਾਬਰ ਜਲਾਲਾਬਾਦ ਤੋਂ, ਹਾਂਜੀ, ਸਾਡਾ ਏਰੀਆ ਮੋਗਾ ਜੀ, ਅਸੀਂ ਸਾਰਾ ਏਰੀਆ ਜਾਣਦੇ ਹਾਂ। ਹਾਂਜੀ, ਕੀ ਮਤਲਬ ਇੱਕ ਹੀ ਸੀਟ ਤੋਂ ਲੜ ਰਹੇ ਆ ਕਿ ਜਾਂ 2 ਸੀਟਾਂ ਤੋਂ ਲੜ ਰਹੇ ਆ? ਅਗਰ ਮੰਨ ਲਓ ਇੱਕ ਸੀਟ ਤੋਂ ਲੜ ਰਹੇ, ਉਹਨਾਂ ਦੀ ਕਿਸੇ ਪ੍ਰੋਬਲਮ ਦੇ ਨਾਲ ਸੀਟ ਬੈਕ ਰਹਿ ਜਾਂਦੀ ਤਾਂ ਫਿਰ ਕੀ ਕਰਨਗੇ? ਤੁਸੀਂ ਭਗਵੰਤ ਮਾਨ ਦੀ ਗੱਲ ਕਰਦੇ ਜਾਂ ਸੁਖਬੀਰ ਬਾਦਲ ਦੀ ਗੱਲ ਕਰਦੇ ਆ? ਭਗਵੰਤ ਮਾਨ ਦੀ ਗੱਲ ਕਰਦੇ ਜੀ, ਅਸੀਂ ਆਮ ਪਾਰਟੀ ਦੇ ਬੰਦੇ ਵੀ, ਉਹ ਇੱਕ ਹੀ ਸੀਟ ਤੋਂ ਲੜ ਰਹੇ ਕਿ ਜਾਂ 2 ਸੀਟਾਂ ਤੋਂ ਲੜ ਰਹੇ? ਠੀਕ ਹੈ, ਥੈਂਕ ਯੂ ਜੀ। ਜੀ ਜੈ ਕ੍ਰਿਸ਼ਨ ਜੀ। ਭਗਵੰਤ ਮਾਨ ਜੀ ਇੱਕ ਹੀ ਸੀਟ ਤੇ ਲੜ ਰਹੇ ਨੇ, ਪਰ ਜਿੱਥੇ ਉਹ ਜਾਂਦੇ ਨੇ, ਕਿਤੇ ਖੜਦੇ ਨੇ, ਕਿਤੇ ਬੈਠਦੇ ਨੇ, ਉਹ ਜਿਹੜੀ ਮੀਟਿੰਗ, ਉਹ ਰੈਲੀ ਦਾ ਰੂਪ ਧਾਰਨ ਕਰ ਰਹੀ ਆ। ਇਹ ਹੋ ਹੀ ਨਹੀਂ ਸਕਦਾ ਕਿ ਕਿਸੇ ਵੀ ਤਰਜ਼ ਤੇ ਉਹ ਰਹਿ ਜਾਣੇ, ਕਿਉਂਕਿ ਤੁਸੀਂ ਦੇਖੇ ਨੇ ਕਿ ਜਿਹੜੇ ਸੁਖਬੀਰ ਬਾਦਲ ਦੇ ਲੋਕ ਰੋੜੇ ਮਾਰਨ ਲੱਗ ਪਏ ਨੇ, ਬੱਟੇ ਮਾਰਨ ਲੱਗ ਪਏ ਨੇ। ਉਹ ਤਾਂ ਆਮ ਕਹਾਵਤ ਜਿਹਨੂੰ ਕਹਿੰਦੇ ਸੀਗੇ, ਜਿਹਦੇ ਕੋਠੀ 'ਚ ਦਾਣੇ ਉਹਦੇ ਕਮਲੇ ਵੀ ਸਿਆਣੇ। ਉਹਨਾਂ ਨੂੰ ਪਤਾ ਕਿ ਸੁਖਬੀਰ ਬਾਦਲ ਕਿੰਨੇ ਕੁ ਦਿਮਾਗ ਦਾ ਮਾਲਕ ਹੈ, ਉਹਨੂੰ ਵੋਟਾਂ ਪਾਈਆਂ ਦਾ ਕੀ ਫਾਇਦਾ। ਇਹ ਲੋਕ ਪੰਜਾਬ ਦੇ ਜਾਗ ਚੁੱਕੇ ਨੇ, ਬਿਲਕੁਲ ਜਿਹੜੇ ਭਗਵੰਤ ਮਾਨ ਦੀ ਸੀਟ ਕੱਢਣਗੇ ਉਹ। ਰਾਮ ਪ੍ਰਕਾਸ਼ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂ ਭੈਣ ਜੀ, ਮੇਰਾ ਇਹਨਾਂ ਨੂੰ ਇਹੋ ਹੈਗਾ ਜੀ, ਬਹੁਤ ਖੁਸ਼ੀ ਹੈ ਕਿ ਖੜੇ ਆ ਜੀ। ਤੇ ਮਤਲਬ ਮੇਰਾ ਇਹਨਾਂ ਨੂੰ ਇਹੋ ਹੈਗਾ ਜੀ, ਪਹਿਲਾਂ ਤਾਂ ਮਤਲਬ ਗੱਲ ਸਾਰਿਆਂ ਨੇ ਕਰੇ ਦਿੱਤੀ ਆ, ਐਜੂਕੇਸ਼ਨ, ਹੈਲਥ ਤੇ ਅਨਐਮਪਲਾਇਮੈਂਟ, ਇਹਦੇ ਵੱਲ ਧਿਆਨ ਦੇਣ ਜੀ। ਤੇ ਮਤਲਬ ਕਾਮਯਾਬੀ ਸਤਿਗੁਰੂ ਇਹਨਾਂ ਦੀ ਬਖਸ਼ੂਗਾ। ਬਹੁਤ ਸੋਹਣੇ ਜੀ। ਸਾਡੇ ਰਿਸ਼ਤੇਦਾਰ ਆ ਵਿੱਕੀ ਵਗੈਰਾ ਇੱਥੇ ਹੈਗੇ, ਵਿੱਕੀ ਇਲੈਕਟ੍ਰੋਨਿਕ, ਇਹ ਜਾਣਦੇ, ਇਹਨਾਂ ਦਾ ਦੋਸਤ ਆ ਜੀ। ਤੇ ਮਤਲਬ ਮੈਂ ਉਹਨਾਂ ਨੇ ਦੱਸਿਆ ਸੀਗਾ ਕਿ ਰੌੜੀ ਸਾਹਿਬ ਖੜੇ ਆ ਜੀ, ਤੇ ਮਤਲਬ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ। ਤੇ ਇੱਧਰ ਧਿਆਨ ਦਿਓ ਜੀ, ਨਹੀਂ ਤਾਂ ਫਿਰ ਆਪਾਂ ਤੁਹਾਡੇ ਇੱਥੇ ਜਿਹੜੇ ਦੋਸਤ ਹੈਗੇ ਉਹਨਾਂ ਨੂੰ ਆਪਾਂ ਅਲੰਬਾ ਦੇਣ ਜੋਗੇ ਹੋਵਾਂਗੇ ਜੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਰਾਮ ਪ੍ਰਕਾਸ਼ ਜੀ, ਥੈਂਕ ਯੂ ਜੀ। ਤਾਂ ਬਿਲਕੁਲ ਜੀ, ਆਪਣੇ ਇਲਾਕੇ ਦੇ ਲੋਕਾਂ ਨੂੰ ਬਹੁਤ ਫਿਕਰ ਹੁੰਦਾ ਆ। ਗਿਆਨ ਸਿੰਘ ਜੀ। ਗਿਆਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਆਪਣਾ ਰੇਡੀਓ ਹੌਲੀ ਕਰੋ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਮੇਰਾ ਏਰੀਆ ਗਾਉਂ ਚੰਗਈ ਆ ਜੀ। ਜੀ ਹਾਂਜੀ, ਹੈਲੋ ਜੀ। ਹਾਂਜੀ ਹਾਂਜੀ, ਗੱਲ ਕਰੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਕਰੋੜੀ ਸਾਹਿਬ। ਤੁਸੀਂ ਬੜੇ ਭਤੀਜੇ ਲੱਗਦੇ ਆ, ਮੈਂ ਮਹਾਸੂਲ ਦਾ ਦੋਸਤ ਹਾਂ। ਹਾਂਜੀ, ਅੱਛਾ ਜੀ, ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਠੀਕ ਹੈ ਜੀ, ਕਹਿੰਦੇ ਠੀਕ ਆ, ਸੁਣਦੇ ਆ ਜੀ, ਸੁਣਦੇ ਆ ਜੀ। ਮੇਰੀ ਬੇਨਤੀ ਇਹ ਆ ਜੀ, ਫਿਰ ਤੁਸੀਂ ਜਿਹੜਾ ਪ੍ਰਾਈਵੇਟ ਅਦਾਰੇ ਨੂੰ ਏਦਾਂ ਹੀ ਖੁੱਲ੍ਹ ਦੋਗੇ ਜਾਂ ਗੌਰਮੈਂਟ ਦਾ ਅਦਾਰੇ ਨੂੰ ਪ੍ਰੈਫਰੈਂਸ ਦੋਗੇ? ਪਹਿਲੀ ਨੰਬਰ। ਹਾਂਜੀ ਜੀ, ਕਿਉਂਕਿ ਅੱਜ ਜਿਹੜਾ ਪ੍ਰਾਈਵੇਟ ਅਦਾਰਾ ਸਾਰਾ ਜਾਣੀ ਇਹ ਰਾਜਨੀਤਿਕ ਲੋਕਾਂ ਦਾ ਆ, ਔਰ ਕੁਛ ਤੇ ਕੁਛ ਆਪਣੀਆਂ ਪ੍ਰਾਪਰਟੀ ਬਣਾ ਲਈ, ਲੇਕਿਨ ਜਿਹੜਾ ਸਰਕਾਰੀ ਅਦਾਰੇ ਸਾਰੇ ਥੱਲੇ ਜਾ ਰਹੇ। ਤੁਸੀਂ ਕੀ ਕਰੋਗੇ? ਤੁਸੀਂ ਪ੍ਰਾਈਵੇਟ ਅਦਾਰੇ ਨੂੰ ਚੱਕੋਗੇ ਜਾਂ ਗੌਰਮੈਂਟ ਅਦਾਰੇ ਦੀ ਜਾਣੀ ਹੈਲਪ ਕਰੋਗੇ? ਦੂਜੇ ਨੰਬਰ ਤੇ ਜਿਹੜੇ ਤੁਸੀਂ ਦੱਸਦੇ ਆ NRI ਨੇ ਸਾਡੀ ਬਹੁਤ ਸਪੋਰਟ ਕੀਤੀ ਆ, ਅਸੀਂ ਜ਼ਰੂਰ ਇਸ ਗੱਲ ਨਾਲ ਸਹਿਮਤ ਹਾਂ, ਔਰ ਅਸੀਂ ਰੱਟ ਕੇ ਸਪੋਰਟ ਕਰਦੇ ਵੀ ਆ, ਗਾਹਾਂ ਵੀ ਕਰਦੇ ਰਹਾਂਗੇ। ਪਰ ਜਿਹੜੇ ਮੁਲਾਜ਼ਮ, ਸੈਂਕੜੇ ਮੁਲਾਜ਼ਮ ਰਿਟਾਇਰ ਹੋ ਕੇ ਇੱਥੇ ਬੈਠੇ ਆ NRI, ਪੰਜਾਬ ਗੌਰਮੈਂਟ ਨੇ ਉਹਨਾਂ ਦੇ ਜਿਹੜੀਆਂ ਹਨਾ ਅਲਾਊਂਸਸ ਹੈਗੀਆਂ, ਉਹਨਾਂ ਦੇ ਮਹਿੰਗਾਈ ਭੱਤੇ ਆ, ਉਹ ਸਾਰੇ ਕੱਟ ਲਏ ਆ। ਹਾਲਾਂਕਿ ਉਹ ਲਾਗੂ ਨਹੀਂ ਕੀਤੇ, ਲੇਕਿਨ ਲਾਗੂ ਕਰਨ ਦੀ ਚਿੱਠੀ ਨਹੀਂ ਜਾਰੀ ਕਰ ਦਿੱਤੀ ਸੀ ਮਗਰ ਉਹ ਵਾਪਸ ਲੈ ਲਏ, ਪਰ ਉਹ ਸਥਾਈ ਤੌਰ ਤੇ ਵਾਪਸ ਨਹੀਂ ਲਈ ਆ। ਕੀ ਉਹ ਤੁਸੀਂ ਜਦ ਤੁਸੀਂ ਜੇ ਆਪਣੇ ਆ ਜਾਓਗੇ, ਮੋਹਰੇ ਆ ਜਾਓਗੇ, ਤੁਸੀਂ ਵੀ ਵਾਪਸ ਲਓਗੇ ਉਹ ਮੁਲਾਜ਼ਮਾਂ ਦੇ? ਥੈਂਕ ਯੂ ਜੀ, ਥੈਂਕ ਯੂ। ਤੇ ਭਗਵੰਤ ਸਿੰਘ ਜੀ, ਤੁਹਾਨੂੰ ਉਹ ਨਹੀਂ ਕਿਹਾ ਤਾਇਆ ਜੀ ਸਤਿ ਸ਼੍ਰੀ ਅਕਾਲ, ਤੁਸੀਂ ਰੇਡੀਓ 'ਤੇ ਤਾਂ ਜ਼ਰੂਰ ਸੁਣਦੇ ਆ।
ਤੇ ਜੀ ਜੈ ਕ੍ਰਿਸ਼ਨ ਜੀ, ਉਹਨਾਂ ਨੇ ਇੱਕ ਤੇ ਉਹ ਪ੍ਰਾਈਵੇਟ ਅਦਾਰਾ ਜਿਹੜਾ ਪ੍ਰਾਈਵੇਟ ਤੇ ਕੁਛ ਨੱਥ ਪੈਣੀ ਚਾਹੀਦੀ ਆ, ਪ੍ਰਾਈਵੇਟ ਦਾ ਤੇ ਕੋਈ ਨਹੀਂ ਹੈ, ਉਹਦੀ ਗੱਲ ਕੀਤੀ ਆ ਕਿ ਜਿਹੜੇ ਪ੍ਰਾਈਵੇਟ ਸਕੂਲ ਖੁੱਲ੍ਹ ਗਏ ਆ ਜਾਂ ਪ੍ਰਾਈਵੇਟ ਹੋਰ ਬਹੁਤ ਕੁਛ ਆ, ਉਹਨਾਂ ਨੇ ਲੁੱਟ ਮਚਾਈ ਹੋਈ ਆ, ਉਹਦੀ ਗੱਲ ਕੀਤੀ ਆ ਇਹਨਾਂ ਨੇ। ਦੇਖੋ, ਅੱਜ ਜਿੰਨੇ ਵੀ ਸਰਕਾਰੀ ਅਦਾਰੇ ਸੀਗੇ, ਜਦੋਂ ਇੱਕ ਚਣੱਕੇ ਵੀ ਕਹਿੰਦਾ ਕਿ ਜਿਸ ਦੇਸ਼ ਦਾ ਰਾਜਾ ਵਪਾਰੀ ਹੋਵੇ ਉਸ ਦੇਸ਼ ਦੇ ਜਿਹੜੇ ਪ੍ਰਜਾ ਭੁੱਖੀ ਮਰਦੀ ਹੈ। ਸਾਡੇ ਜਿੰਨੇ ਵੀ ਸਰਕਾਰੀ ਅਦਾਰੇ ਸੀ, ਆਪਾਂ ਪੰਜਾਬ ਰੋਡਵੇਜ਼ ਦੀ ਗੱਲ ਕਰ ਲੈਂਦੇ ਹਾਂ, ਜਿੰਨੇ ਵੀ ਰੋਡਵੇਜ਼ ਸੀਗੀ ਉਹ ਸਾਰੀ ਬੰਦ ਕਰਕੇ ਬਾਦਲ ਸਾਹਿਬ ਨੇ ਆਪਣੀਆਂ ਬੱਸਾਂ ਚਲਾ ਦਿੱਤੀਆਂ। ਸਰਕਾਰੀ ਸਕੂਲਾਂ ਦੀ ਗੱਲ ਕਰਦੇ ਹਾਂ, ਸਰਕਾਰੀ ਸਕੂਲ ਇਹਨਾਂ ਨੇ ਬਿਲਕੁਲ ਉੱਥੇ ਅਧਿਆਪਕ ਨਾ ਮਾਤਰ ਭੇਜ ਕੇ ਬੱਚਿਆਂ ਦੀ ਗਿਣਤੀ ਘਟਣੀ ਸੀਗੀ, ਆਪਣੇ ਪ੍ਰਾਈਵੇਟ ਸਕੂਲ ਖੋਲ੍ਹ ਲਏ। ਇੱਦਾਂ ਹੀ ਸਰਕਾਰੀ ਹਸਪਤਾਲਾਂ ਦੀ ਗੱਲ ਹੈ ਕਿ ਜਿੰਨੇ ਵੀ ਸਰਕਾਰੀ ਹਸਪਤਾਲ ਹੈ ਉਹਨਾਂ ਦੇ ਵਿੱਚ ਇਲਾਜ ਕਿੱਦਾਂ ਹੁੰਦਾ ਤੇ ਕੀ ਕੀ ਉੱਥੇ ਉਹਨਾਂ ਨੂੰ ਲੋਕਾਂ ਨੂੰ ਪ੍ਰੋਬਲਮ ਆ ਰਹੀਆਂ। ਪ੍ਰਾਈਵੇਟ ਜਿਹੜੇ ਅਦਾਰੇ ਹਸਪਤਾਲ ਖੁੱਲ੍ਹ ਗਏ ਨੇ, ਇਹਨੂੰ ਤਾਂ ਬਿਲਕੁਲ ਨੱਥ ਪੈਣੀ ਚਾਹੀਦੀ ਹੈ। ਔਰ ਸਾਡੀ ਆਮ ਆਦਮੀ ਪਾਰਟੀ ਦੀ ਪਹਿਲ ਹੋਵੇਗੀ ਕਿ ਜਿਹੜੀਆਂ ਲੋਕਾਂ ਨੂੰ ਰੋਜ਼ਮਰਾ ਦੀਆਂ ਜਿੱਥੇ ਐਜੂਕੇਸ਼ਨ ਹੈ, ਹੈਲਥ, ਮੈਂ ਪਹਿਲਾਂ ਗੱਲ ਕਰਕੇ ਹਟਿਆ, ਉਹ ਪਹਿਲ ਦੇ ਆਧਾਰ ਤੇ ਅਸੀਂ ਹੱਲ ਕਰ ਸਕੀਏ। ਹਾਂਜੀ ਜੀ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਸੁਰਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਹੈ ਜੀ? ਭੈਣ ਜੀ, ਮੇਰਾ ਇਹਨਾਂ ਨੂੰ ਤੇ ਕੋਈ ਸਵਾਲ ਨਹੀਂ ਹੈਗਾ। ਮੈਂ ਤੇ ਆਪਣਾ ਮਾਝੇ ਨੂੰ ਬਿਲੋਂਗ ਕਰਨਾ, ਅੰਮ੍ਰਿਤਸਰ ਤੋਂ ਆ ਜੀ ਜੀ। ਤੇ ਮੈਂ ਆਪਣੇ ਮਾਝੇ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਇਹ ਕਿਉਂ ਮਤਲਬ ਪਿੱਛੇ ਜਾ ਰਹੇ ਆ, ਕਿਉਂ ਨਹੀਂ ਮਤਲਬ ਆਮ ਆਦਮੀ ਪਾਰਟੀ ਨੂੰ ਵੋਟਾਂ ਦੇ ਰਹੇ। ਦੂਜੀ ਗੱਲ ਮੈਂ ਇਹ ਕਰਦਾ ਵੀ ਜੇ ਕਾਂਗਰਸ ਜਾਂ ਅਕਾਲੀਆਂ ਨੂੰ ਵੋਟਾਂ ਦਿੰਦੇ ਆ, ਇਹਦਾ ਮਤਲਬ ਆ ਵੀ ਇਹ ਸਮੈਕ ਤੇ ਮੋਹਰ ਲਾਉਂਦੇ ਆ। ਜੇ ਚਾਹੁੰਦੇ ਆ ਵੀ ਆਪਣੇ ਬੱਚੇ ਜਿਹੜੇ ਆ ਉਹ ਸਮੈਕਾਂ ਪੀਣ, ਇੱਕ ਪਾਸੇ ਦੇ ਮਾਂ ਪਿਓ ਕਹਿੰਦੇ ਆ ਵੀ ਸਾਡੇ ਬੱਚੇ ਸਮੈਕਾਂ ਦੇ ਲਾਗੇ ਆ ਤੇ ਗਲਤ ਆ ਜੀ, ਤੇ ਦੂਜੇ ਪਾਸੇ ਕਹਿੰਦੇ ਆ ਵੀ ਉਹ ਜੇ ਮਜੀਠੀਆ ਜਿੱਤਦਾ, ਮਜੀਠੀਏ ਦੀ ਰੈਲੀ ਦੇ ਵਿੱਚ ਬੁਲੇ ਸੋ ਨਿਹਾਲ ਜਿੰਦਾਬਾਦ ਕਰਦੇ ਆ, ਇਹਦਾ ਮਤਲਬ ਆ ਵੀ ਇਹ ਸਮੈਕ ਤੇ ਮੋਹਰ ਲਾਉਂਦੇ ਆ ਮਾਝੇ ਦੇ ਲੋਕ। ਮੇਰੀ ਅਪੀਲ ਆ ਮਾਝੇ ਦੇ ਲੋਕਾਂ ਨੂੰ ਜੀ, ਇਹ ਕਿਰਪਾ ਕਰਕੇ ਮਤਲਬ ਇਹਨਾਂ ਤੋਂ ਸੰਕੋਚ ਕਰਨ, ਕਾਂਗਰਸ ਤੋਂ ਤੇ ਅਕਾਲੀਆਂ ਤੋਂ, ਕਿਉਂਕਿ ਦੋਵੇਂ ਸਮੈਕ ਵੇਚਦੇ ਆ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ। ਮੇਰੀ ਇੰਨੀ ਅਪੀਲ ਆ। ਮੈਂ ਭਾਜੀ ਹੋਣਾ ਨਾਲ ਤੇ ਕੋਈ ਮੈਨੂੰ ਗਿਲਾ ਸ਼ਿਕਵਾ ਨਹੀਂ, ਨਾ ਕੋਈ ਸਵਾਲ ਹੀ ਹੈ। ਓਕੇ ਜੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ ਸੁਰਿੰਦਰ ਸਿੰਘ ਜੀ। ਇਹਨਾਂ ਨੇ ਇੱਕ ਰਿਕੁਐਸਟ ਕੀਤੀ ਆ ਮਾਝੇ ਦੇ ਲੋਕਾਂ ਨੂੰ, ਤੇ ਉੱਥੇ ਦੇ ਲੋਕ ਚੁੱਪ ਆ ਜੀ। ਕਹਿੰਦੇ ਜਿਹੜੀ ਚੁੱਪ ਹੁੰਦੀ ਆ ਨਾ, ਉਹਦਾ ਪਤਾ ਨਹੀਂ ਹੁੰਦਾ ਉਹਨੇ ਕਿੱਧਰ ਜਾਣਾ ਹੈ। ਉੱਥੇ ਦੇ ਲੋਕ ਇੱਦਾਂ ਵੀ ਨਹੀਂ ਹੈਗਾ ਕਿ ਇੱਧਰ ਨੂੰ ਜ਼ਿਆਦਾ ਹੈ ਤੇ ਇੱਧਰ ਨੂੰ ਜ਼ਿਆਦਾ ਹੈ, ਪਰ ਜੋ ਸਾਨੂੰ ਰਿਪੋਰਟਾਂ ਆ ਰਹੀਆਂ ਕਹਿੰਦੇ ਲੋਕ ਚੁੱਪ ਆ। ਜੋ ਕੋਈ ਆਪਣੇ ਰਿਸ਼ਤੇਦਾਰ ਨੂੰ ਕਾਲ ਕਰਦਾ ਉਹ ਕਹਿੰਦੇ ਅਸੀਂ ਜਾਈਏ ਜਿੱਧਰ ਮਰਜੀ, ਅਸੀਂ ਵੋਟ ਤੇ ਇੱਧਰ ਹੀ ਪਾਉਣੀ ਆ। ਸੋ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਉੱਥੋਂ ਆ ਰਹੀਆਂ। ਤੇ ਸਾਡੇ ਨਾਲ ਜੁੜੇ ਨੇ ਸੁਖਵਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਭਾਜੀ, ਮੇਰਾ ਇੱਕ ਸਵਾਲ ਆ ਵੀ ਬਾਦਲ ਹੋਣੀ ਜਦੋਂ ਵੀ ਬਿਆਨ ਕਿਤੇ ਵੀ ਮੀਡੀਆ 'ਚ ਦਿੰਦੇ ਜਾਂ ਸਟੇਜਾਂ ਤੇ ਦਿੰਦੇ, ਉਹ ਇਹ ਕਹੀ ਜਾਂਦੇ ਆ ਵੀ ਜਿਹੜਾ ਆਪ ਨੂੰ ਬਾਹਰੋਂ ਫੰਡ ਗਰਮ ਖਿਆਲੀਏ ਭੇਜਦੇ ਆ, ਏਦਾਂ ਕਰਦੇ ਆ ਵੀ ਮੁੜ ਕੇ ਫੇਰ ਸਹਿਤਾ ਫਲਾਉਣੀ ਚਾਹੁੰਦੇ ਪੰਜਾਬ 'ਚ। ਤੁਸੀਂ ਉਹਨਾਂ ਬਾਰੇ ਬਹੁਤ ਘੱਟ ਬੋਲਦੇ ਆ ਜੀ। ਤੁਸੀਂ ਤੁਹਾਡੀ ਪਾਰਟੀ ਕਿਉਂ ਨਹੀਂ ਬੋਲਦੀ ਵੀ ਜਿੱਦਾਂ ਹੁਣ ਬਾਦਲ ਹੋਣੀ 1982 ਦੇ ਵਿੱਚ 1 ਲੱਖ ਮਰਜੀਵੜਾ ਭਰਤੀ ਕੀਤਾ ਸੀ, ਬਾਦਲ ਦੇ ਹੱਥ ਨੂੰ ਕੁਛ ਨਹੀਂ ਸੀਗਾ। ਫਿਰ ਇਹਨੀ ਆਪ ਨੂੰ ਸੜਕਾਂ ਤੇ ਰੋਕੀਆਂ ਸੜਕਾਂ 1984 ਦੇ ਵਿੱਚ। ਅਸੀਂ ਕਰਤਾਰਪੁਰ ਹੈ ਸੰਵਿਧਾਨ ਸਾਰਿਆ ਉਦੋਂ। ਜੀ ਜੀ, ਕਰੋ ਸਵਾਲ ਜੀ। ਜੀ, ਅਸੀਂ 1984 'ਚ ਉਦੋਂ ਉੱਥੇ ਸੀਗੇ। ਫਰਵਰੀ 'ਚ 1984 ਨੂੰ ਰੋਡ ਆਪਾਂ ਜਿਹੜਾ ਨਹੀਂ ਹਾਈਵੇ ਬੰਦ ਕੀਤਾ ਸੀਗਾ, ਸਾਡੇ ਉੱਥੇ ਲਾਗੇ ਦੇ 2 ਟਰੈਕਟਰ CRP ਦੇ ਸਾਥ ਦਿੱਤੇ। ਉਦੋਂ ਬਾਦਲ ਹੋਣੀ ਆਪਣੇ ਫੰਡ ਦਿੱਤੇ ਆਪਣੇ ਕੋਲੋਂ, ਨਹੀਂ ਜੀ ਅਸੀਂ ਤੁਹਾਡੀ ਮਦਦ ਕਰਦੇ ਹਾਂ ਕਰਤਾਰਪੁਰ ਗੰਗਸਰ ਗੁਰਦੁਆਰੇ ਆਣ ਕੇ। ਤੇ ਉਹਨੇ ਕਹੀ ਜਾਂਦੇ ਵੀ ਤੁਸੀਂ ਗਰਮ ਖਿਆਲੀਆਂ ਇਹਨਾਂ ਨੂੰ ਗਰਮ ਖਿਆਲੀਏ ਇੱਦਾਂ ਕਰਦੇ। ਉਦੋਂ ਜਦੋਂ ਇਹਨਾਂ ਦੇ ਹੱਥ ਕੁਛ ਨਹੀਂ ਸੀਗਾ, ਉਦੋਂ ਆਪ ਗਰਮ ਖਿਆਲੀਏ ਬਣੇ ਸੀ। ਹੁਣ ਤੁਸੀਂ ਉਹਨਾਂ ਤੇ ਬਹੁਤ ਘੱਟ ਸਵਾਲ ਕਰਦੇ। ਮੇਰਾ ਤੇ ਇਹੋ ਹੀ ਸਵਾਲ ਆ, ਤੁਸੀਂ ਵੀ ਮੀਡੀਆ 'ਚ ਕਹੋ ਵੀ ਆਪ ਤੇ ਸਾਰਾ ਕੁਛ ਇਹਨੇ ਆਪ ਕੀਤਾ। ਜੀ ਜੀ ਜੀ, ਥੈਂਕ ਯੂ ਸੁਖਵਿੰਦਰ ਸਿੰਘ ਜੀ। ਜੀ ਜੈ ਕ੍ਰਿਸ਼ਨ ਜੀ। ਜੀ ਵੀਰ ਜੀ ਨੇ ਸਵਾਲ ਕੀਤਾ ਕਿ ਅਸੀਂ ਨਾ ਤੇ ਜਿਹੜੇ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਗਰਮ ਖਿਆਲੀ ਜਿਹੜੇ ਭੇਜਦੇ ਨੇ, ਮੈਂ ਤਾਂ ਸੋਚਦਾ ਕਿ ਜੇਕਰ ਅੱਜ ਗਰਮ ਖਿਆਲੀ ਦੀ ਪਰਿਭਾਸ਼ਾ ਉਹਨਾਂ ਨੂੰ ਦੇ ਰਹੇ ਨੇ ਕਿ ਜਿਹੜੇ ਪੰਜਾਬ ਦੇ ਹਿੱਤਾਂ ਦੇ ਲਈ ਲੜ ਰਹੇ ਨੇ, ਅੱਜ ਪੰਜਾਬ ਦੇ ਭਲੇ ਲਈ ਲੜ ਰਹੇ ਨੇ, ਪੰਜਾਬ ਦੀ ਜਿਹੜੀ ਜਵਾਨੀ ਲਈ ਲੋਕ ਲੜ ਰਹੇ ਨੇ, ਉਹ ਇਹਨਾਂ ਨੂੰ ਗਰਮ ਖਿਆਲੀ ਕਹਿੰਦੇ ਨੇ। ਬਾਦਲ ਸਾਹਿਬ ਨੂੰ ਮੈਂ ਦੱਸਣਾ ਚਾਹੁੰਦਾ ਕਿ ਜੇਕਰ ਏਦਾਂ ਦੇ ਗਰਮ ਖਿਆਲੀਆਂ ਨੂੰ ਇਹ ਪਰਿਭਾਸ਼ਾ ਇਹਨਾਂ ਦੀ ਇਹ ਤੇ ਹਰ ਇੱਕ ਬੰਦੇ ਨੂੰ ਗਰਮ ਖਿਆਲੀ ਬਣਨਾ ਪਵੇਗਾ ਕਿ ਜਿਹੜੇ ਪੰਜਾਬ ਦੇ ਹਿੱਤਾਂ ਲਈ ਲੜਦਾ। ਜੀ ਜੀ, ਬਿਲਕੁਲ ਜੀ। ਅਜੇ ਕਈਆਂ ਨੇ ਉਹਨਾਂ ਦੀਆਂ ਤਾਜ਼ਾ ਕੱਲ੍ਹ ਦੀਆਂ ਘਟਨਾਵਾਂ ਸੁਣੀਆਂ ਹੁਣ ਕਿ ਬਿਆਨ ਦਿੱਤਾ ਹੈ ਕਿ ਜਿਹੜੇ ਇਹਨਾਂ ਨੇ NRI ਤੋਂ ਫੰਡ ਲਏ ਆ, ਤਾਂ ਬਾਕੀ ਸਾਰਿਆਂ ਨੂੰ ਹੀ ਇਹ ਗੁਰਦਾਸਪੁਰ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਬਿਆਨ ਦਿੱਤਾ ਸੀ ਸੁਖਬੀਰ ਬਾਦਲ ਹੋਰੀ ਕਿ ਜਿਹੜੇ NRI ਆ ਸਾਰੇ ਹੀ ਅੱਤਵਾਦੀ ਆ। ਇਹ ਹੁਣ ਬਾਹਰਲਿਆਂ ਨੂੰ ਸੋਚਣਾ ਵੀ ਪਊਗਾ ਕਿ ਆਪਾਂ ਅੱਤਵਾਦੀ ਆ। ਤੇ ਅੱਗੇ ਸਰਜੀਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰਾ ਤਾਂ ਸਵਾਲ ਇਹੋ ਹੀ ਆ ਜੀ ਵੀ ਜਿਹੜਾ ਅੱਜ ਇੱਕ ਲੜਕੀ ਕਾਲਜ ਵਿੱਚ ਜਾਂਦੀ ਚੁੱਕ ਲਈ ਆ, ਉਹਦੇ ਪੀ ਤੇ ਕੀ ਬੀਤਦੀ ਹੋਊਗੀ, ਕਿੰਨਾ ਕੁ ਦੁਖੀ ਨਾ, ਕਿੰਨਾ ਕੰਜਰਖਾਨਾ ਬਦਮਾਸ਼ ਪੈਦਾ ਕਰ ਦਿੱਤੇ ਆ। ਬੜਾ ਦੁੱਖ ਹੋਇਆ ਮੈਨੂੰ ਬਸ ਵੇਖ। ਔਰ ਮੈਨੂੰ ਵੋਟਾਂ ਤਾਂ ਮੈਂ ਦਵਾਉਣੀਆਂ ਨੇ 50 ਵੋਟਾਂ ਮੈਂ ਆਮ ਆਦਮੀ ਪਾਰਟੀ ਨੂੰ ਦਵਾ ਰਿਹਾ। ਮੈਂ ਆਪਣੀ ਕਾਇਮ ਕਰ ਲਈ
ਮੈਨੂੰ ਇਹਦੇ ਬਾਰੇ ਦੱਸੋ ਵੀ ਇਹਦਾ ਕੀ ਕਰੋਗੇ ਵਿਚਾਰੀ, ਉਹਦਾ ਪੇ ਦਾ ਕੀ ਹਾਲ ਹੁੰਦਾ ਹੋਵੇਗਾ। ਥੈਂਕ ਯੂ ਜੀ ਜੈ ਕ੍ਰਿਸ਼ਨ ਜੀ। ਮੈਨੂੰ ਆਵਾਜ਼ ਇਹਨਾਂ ਦੀ ਕਲੀਅਰ। ਹਾਂਜੀ, ਉਹਨਾਂ ਨੇ ਕੀਤਾ ਆ ਵੀ ਜਿਹੜੀ ਕੋਈ ਲੜਕੀ ਨੂੰ ਚੱਕ ਲਿਆ ਕਾਲਜ ਜਾਂਦੀ ਨੂੰ, ਵੀ ਉਹਨਾਂ ਤੇ ਕੀ ਬੀਤਦੀ ਹੋਗੀ ਪਰਿਵਾਰ ਤੇ। ਕਿੱਥੇ ਦੀ ਗੱਲ ਜੀ ਹੈ? ਉਹਨਾਂ ਦੇ ਲਾਈਨ ਛੱਡ ਗਏ ਆ ਜੀ। ਬਹੁਤੀ ਗੱਲ ਕੀ ਆ, ਤੁਹਾਡੇ ਲਾਗੇ ਹੀ ਹੈਗੀ ਆ, ਇਹ ਕੱਲ੍ਹ ਦੀ ਆ ਜੀ ਵੀਡੀਓ ਆਈ ਆ। ਤੇ ਜਿੱਥੇ ਚੱਬੇਵਾਲ ਹਲਕੇ ਤੋਂ, ਉੱਥੇ ਉਹ ਜਿਹੜਾ ਹਲਕਾ ਆ ਮਾਲਪੁਰ ਦਾ ਹਲਕਾ ਆ, ਉੱਥੇ ਵੀਡੀਓ ਬਾਹਰ ਆ ਗਈ ਆ ਜੀ, ਸੋਸ਼ਲ ਮੀਡੀਆ 'ਤੇ ਘੁੰਮਦੀ ਫਿਰਦੀ ਆ ਕਿ ਜਿੱਥੇ ਜਿੱਥੇ ਆਮ ਪਾਰਟੀ ਵਾਲੇ ਜਾਂਦੇ ਆ ਅਤੇ ਉਹਨਾਂ ਦੇ ਪਿੱਛੇ ਕਾਰਾਂ ਦੇ ਵਿੱਚ ਜਿੱਦਾਂ ਇਹਨਾਂ ਨੇ ਕਿਹਾ ਵੀ ਕਿੰਨੇ ਕੁ ਗੁੰਡੇ ਪੈਦਾ ਹੋਣੇ ਆ, ਉੱਥੇ ਕਿੰਨੇ ਕੁ ਗੈਂਗਸਟਰ ਪੈਦਾ ਹੋਣੇ ਆ, ਉਹਨਾਂ ਦੀ ਜਿੱਥੇ ਜਿੱਥੇ ਵੀ ਉਹ ਕੈਂਪੇਨ ਕਰਨ ਜਾਂਦੇ ਆ ਉੱਥੇ ਹੀ ਉਹ 1-2 ਕਾਰਾਂ ਉਹਨਾਂ ਨੂੰ ਤੰਗ ਕਰਨ ਤੁਰੀਆਂ ਜਾਂਦੀਆਂ ਆ। ਉਹਨਾਂ ਨੇ ਉਹ ਵੀਡੀਓ ਦੇ ਵਿੱਚ ਬਹੁਤ ਕੁਛ ਸਾਹਮਣੇ ਆਇਆ। ਇਹ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਉਹਦੇ ਬਾਰੇ ਮੈਨੂੰ ਵੀ ਬਹੁਤਾ ਨਹੀਂ ਪਤਾ ਹੈਗਾ ਵੀ ਕਿੱਥੇ ਦੀ ਗੱਲ ਕੀਤੀ ਆ। ਰੁਪਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਭੈਣ ਜੀ, ਮੈਂ ਗੱਲ ਸੁਣੀ ਹੈ ਵੀ ਸਿੱਖਿਆ ਦਾ ਪ੍ਰਬੰਧ ਕਰ ਲੈਣਗੇ, ਹੈਲਥ ਦਾ ਕਰ ਲੈਣਗੇ ਜੀ, ਜਿਹੜੀ ਬੇਰੁਜ਼ਗਾਰੀ ਆ ਇਹਦਾ ਕਿੱਦਾਂ ਕਰਨਗੇ? ਮੇਰਾ ਖਿਆਲ ਥੋੜੀ ਜਿਹੀ ਗੱਲ ਤਾਂ ਕੀਤੀ ਹੈ। ਹਾਂਜੀ ਠੀਕ ਹੈ ਜੀ। ਬੇਰੁਜ਼ਗਾਰੀ ਦਾ ਕਰਦੇ ਜਿਹੜੇ ਨੌਜਵਾਨ ਜੀ। ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹੈ ਭਾਜੀ। ਸਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਵਿੱਚੋਂ 18,500 ਦੇ ਕਰੀਬ ਜਿਹੜੀ ਇੰਡਸਟਰੀ ਸੀ, ਇਹਨਾਂ ਬਾਦਲਾਂ ਤੋਂ ਤੰਗ ਹੋ ਕੇ ਜਿਹੜੇ ਹਿੱਸਾ ਮੰਗਦੇ ਨੇ, ਕਦੇ ਕਿਸੇ ਤੋਂ ਕਦੇ ਕਿਸੇ ਤੋਂ, ਕਦੇ ਬਰੈਡ ਵਾਲੇ ਤੋਂ ਮੰਗਦੇ ਨੇ, ਕਦੇ ਕਿਸੇ ਹਵੇਲੀ ਵਾਲੇ ਲੱਭਦੇ ਨੇ, ਉਹ ਛੱਡ ਕੇ ਪੰਜਾਬ ਤੋਂ ਬਾਹਰ ਜਾ ਚੁੱਕੀ ਹੈ। ਅਸੀਂ ਬੀਟ ਏਰੀਆ ਦੀ ਗੱਲ ਕਰ ਲੈਂਦੇ ਹਾਂ, ਗੜਸ਼ੰਕਰ ਦੇ ਨਾਲ ਗੱਜਰ ਏਰੀਆ, ਸੈਲਾ ਏਰੀਆ ਪੂਰਾ ਟੋਟਲ ਖਾਲੀ ਪਿਆ। ਬਹੁਤ ਇੰਡਸਟਰੀ ਲੱਗ ਸਕਦੀ ਹੈ, ਲੱਕੜ ਮੰਡੀ ਬਹੁਤ ਵੱਡੀ ਬਣ ਸਕਦੀ ਹੈ, ਬਲਾਚੌਰ ਲੱਕੜ ਮੰਡੀ ਬਹੁਤ ਵੱਡੀ ਬਣ ਸਕਦੀ ਹੈ। ਆਪਣੇ ਗੜਸ਼ੰਕਰ ਦੇ ਵਿੱਚ ਡੈਰੀ ਫਾਰਮਿੰਗ ਦਾ ਬਹੁਤ ਅੱਛਾ ਕੰਮ ਹੋ ਸਕਦਾ। ਸਾਡੀ ਪਾਰਟੀ ਦਾ ਮੈਨੀਫੈਸਟੋ ਵੀ ਹੈ ਕਿ ਜਿਹੜੇ ਲੋਕ ਡੈਰੀਆਂ ਖੋਲਣਗੇ ਉਹਨਾਂ ਨੂੰ ਬਿਜਲੀ ਸਬਸਿਡੀ ਤੇ ਦੇਵਾਂਗੇ। ਯਾਨੀ ਕਿ ਇੱਕ ਬਹੁਤ ਵਧੀਆ, ਜਦੋਂ ਮੈਂ ਇੱਕ ਗੱਲ ਤੋਂ ਹੈਰਾਨ ਆ, ਸਾਰੇ ਪੰਜਾਬ ਨੂੰ, ਸਾਰੇ ਹਿੰਦੁਸਤਾਨ ਨੂੰ ਪਤਾ ਕਿ ਸਾਡਾ ਜਿਹੜਾ ਪੰਜਾਬੀ ਭਰਾ ਹੈ ਉਹ ਭਾਵੇਂ ਦੁਬਈ ਚਲ ਜਾਵੇ, ਮਸਕਟ ਚਲ ਜਾਵੇ, ਕੈਨੇਡਾ, ਅਮਰੀਕਾ, ਇੰਗਲੈਂਡ, ਜਿੱਥੇ ਮਰਜ਼ੀ ਹੋ ਜਾਵੇ, ਉੱਥੇ ਕਾਮਯਾਬ ਹੈ, ਪਰ ਪੰਜਾਬ ਵਿੱਚ ਆਪਣੇ ਮਾਤਰ ਭੂਮੀ ਦੇ ਵਿੱਚ ਰਹਿ ਕੇ ਕਾਮਯਾਬ ਨਹੀਂ। ਉਹਦਾ ਇੱਕੋ ਹੀ ਕਾਰਨ ਸਮਝਦਾ ਮੈਂ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੇ ਲੋਕਾਂ ਨੂੰ ਗਰੀਬ ਬਣਾ ਕੇ ਰੱਖਿਆ ਤਾਂ ਕਿ ਵੋਟਾਂ ਦੇ ਦਿਨਾਂ ਦੇ ਨੇੜੇ ਆ ਕੇ ਅਸੀਂ ਇਹਨਾਂ ਨੂੰ ਲਾਲਚ ਦੇ ਸਕੀਏ, ਇਹਨਾਂ ਨੂੰ ਨਸ਼ਾ ਦੇ ਸਕੀਏ ਤੇ ਆਪਣੀ ਰਾਜ ਸੱਤਾ ਜਿਹੜੀ ਕਾਇਮ ਕਰ ਸਕੀਏ। ਪਰ ਮੇਰਾ ਇੱਕ ਵਾਅਦਾ, ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਵੀ ਵਰਕਰ ਨੇ, ਜਿੰਨੇ ਵੀ ਅਸੀਂ ਅੱਜ ਕੈਂਡੀਡੇਟ ਆ, ਅਸੀਂ ਕੋਈ MLA ਬਣਨ ਲਈ ਨਹੀਂ ਖੜੇ। ਸਾਡੇ ਦਿਲ ਵਿੱਚ ਇੱਕ ਪੰਜਾਬ ਲਈ ਦਰਦ ਹੈ। ਜੇ ਤਾਂ ਅਸੀਂ ਕੋਈ ਕੰਮ ਚੰਗਾ ਕਰਾਂਗੇ ਫਿਰ ਤਾਂ ਸਾਨੂੰ ਦੂਜੀ ਵਾਰ ਵੋਟਾਂ ਪੈਣ ਦੀ ਆਸ ਹੈ। ਜੇਕਰ ਸਾਡੀ ਕਰਤੂਤ ਮਾੜੀ ਹੋਗੀ ਤਾਂ ਮਲੂਕੇ ਉਹਨਾਂ ਦੇ ਵੀ ਰੋਜ਼ ਪੈਣੀਆਂ, ਸਾਡੇ ਵੀ ਪੈ ਜਾਣਗੀਆਂ। ਇਹ ਕੋਈ ਵੱਡੀ ਗੱਲ ਨਹੀਂ ਹੋਵੇਗੀ ਜੀ। ਅੱਗੇ ਸਾਡੇ ਨਾਲ ਜੁੜੇ ਨੇ ਜੈਲ ਸਿੰਘ ਜੀ। ਸਤਿ ਸ਼੍ਰੀ ਅਕਾਲ। ਜੈਲ ਸਿੰਘ ਖਹਿਰਾ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹਨਾਂ ਨੂੰ ਜਾਣਦਾ, ਮੈਂ ਹਲੇ ਇੰਡੀਆ ਤੋਂ 5 ਦਿਨ ਹੋਏ ਆਇਆ ਨੂੰ, ਤੇ ਇਹ ਕੰਮ ਬਹੁਤ ਚੰਗਾ ਕਰ ਰਹੇ ਆ ਤੇ ਆਮ ਪਾਰਟੀ ਚੰਗੀ ਹੋ ਰਹੀ ਆ। ਮੈਂ ਤਾਂ ਇਹਨਾਂ ਨੂੰ ਇੱਕ ਸੁਝਾਅ ਦੇਣਾ ਮੰਗਦਾ। ਸਾਡੇ ਮੁੱਢ ਹਸਪਤਾਲ ਪਿਆ 1956 ਚ, ਉੱਥੇ 3 ਕੋਠੀਆਂ ਸੀ, ਕੁਆਟਰ ਸੀ, ਸਭ ਕੁਛ ਦਾ। ਹੁਣ ਇਸ ਵੇਲੇ ਕੋਠੀਆਂ ਵਿੱਚ ਸੱਪ ਲੈ ਰਹੇ ਆ, ਕਾਂਗਰਸ ਵੀ ਆਏ ਆ, ਅਕਾਲੀ ਵੀ ਆਏ ਆ, ਕਿੰਨੇ ਹਸਪਤਾਲ ਦਾ ਸੁਧਾਰ ਨਹੀਂ ਕੀਤਾ। ਕਿਹੜੇ ਹਸਪੀਟਲ ਦੀ ਗੱਲ ਕਰਦੇ ਹੋ ਖਹਿਰਾ ਸਾਹਿਬ? ਪਾਲਦੀ ਹੈ ਜੀ, ਪਾਲਦੀ। ਠੀਕ ਹੈ। ਮਾਲਪੁਰ ਤੋਂ 3-4 ਮੀਲ ਦੂਰ ਇਹਨਾਂ ਦੇ ਆਪਣੇ ਜੈ ਕ੍ਰਿਸ਼ਨ ਦੇ। ਠੀਕ ਹੈ। ਬਾਕੀ ਮੈਂ ਜੈ ਕ੍ਰਿਸ਼ਨ ਪੁੱਛਣਾ ਮੰਗਦਾ ਕਿੱਦਾਂ ਪਾਰਟੀ ਚੰਗੀ ਚੱਲ ਰਹੀ ਹੈ? ਮੈਨੂੰ 5-6 ਦਿਨ ਹੋ ਗਏ ਮਿਲਿਆ ਨੂੰ ਤੇ। ਹਾਂਜੀ ਜੀ ਥੈਂਕ ਯੂ। ਤੁਸੀਂ ਪਾਰਟੀ ਗੜਸ਼ੰਕਰ ਵੀ ਜੇਕਰ ਅਸੀਂ ਗੱਲ ਕਰ ਲਈਏ, ਗੜਸ਼ੰਕਰ ਵਿੱਚ ਤਾਂ ਬੜੇ ਧਮਾਕੇ ਹੋ ਰਹੇ ਨੇ। ਗੜਸ਼ੰਕਰ ਦੇ ਵਿੱਚ ਜਿਹੜੇ ਸਾਡੇ 25 ਸਾਲ ਤੋਂ MC ਰਹੇ ਨੇ, 2 ਵਾਰਡਾਂ ਤੋਂ ਲੜੇ, ਉਹ ਸਾਡੇ ਜੁਆਇਨ ਕਰ ਗਏ ਨੇ। ਕੱਲ 2 MC ਹੋਰ ਕਰ ਗਏ ਨੇ, ਪਰਸੋਂ 2 MC ਕਰ ਗਏ ਨੇ। ਕੱਲ ਵੀ ਅਸੀਂ ਗੜਸ਼ੰਕਰ ਦੇ ਵਿੱਚ ਸ਼ਿੰਗਾਰਾ ਰਾਮ ਸੁੰਗੜਾ ਸੀ ਜਿਹੜੇ XMLA, ਉਹ ਵੀ ਸਾਡੀ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਨੇ। ਤੇ 2-4 ਧਮਾਕੇ ਹੋਰ ਅਸੀਂ ਕਰ ਦੇਵਾਂਗੇ ਹੁਣ ਥੋੜੇ ਦਿਨਾਂ 'ਚ। ਇਹਨਾਂ ਦੋਨਾਂ ਦੀਆਂ ਅਸੀਂ ਜ਼ਮਾਨਤਾਂ ਜ਼ਬਤ ਕਰਾਵਾਂਗੇ। ਮੇਰਾ ਸਾਰਿਆਂ ਨਾਲ ਵਾਅਦਾ ਹੈ। ਕਰਨਾਮ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਜੀ? ਬਿਲਕੁਲ ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ। ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਵੀਰ ਜੀ, ਤੁਹਾਨੂੰ ਬਹੁਤ ਸੋਚ ਸਮਝ ਕੇ ਹਲੇ ਵੀ ਸਟੈਪ ਚੱਕਣ ਦੀ ਲੋੜ ਆ। ਮੇਰਾ ਸੁਜੈਸ਼ਨ ਹੀ ਆ, ਬਾਕੀ ਕੁਝ ਨਹੀਂ ਹੈਗਾ। ਬਲਵਿੰਦਰ ਭੈਣ ਜੀ ਨੂੰ ਪਤਾ ਕਿ ਅਮਰੀਕਾ ਚੋਂ ਹਲੇਰੀ ਜਿੱਤਣ ਦੀ ਸੀ ਪੂਰੇ ਜ਼ੋਰ ਸ਼ੋਰ ਨਾਲ, ਜਿੰਨੀ ਵੀ ਪੋਲਿੰਗ ਆ ਰਹੀ ਸੀ। ਜੀ ਐਂਡ ਤੇ ਜਾ ਕੇ ਉਹਨਾਂ ਲੋਕਾਂ ਨੇ ਨਹੀਂ ਵੋਟ ਪਾਈ ਜਿਹੜੇ ਸੋਚਦੇ ਵੀ ਇਹਨੂੰ ਜਿੱਤ ਜਾਣਾ। ਜੀ ਵੋਟ ਪਾਉਣ ਹੀ ਨਹੀਂ ਗਏ ਲੋਕ। ਜੀ ਹਾਂਜੀ ਵੋਟ ਪਾਉਣ ਨਹੀਂ ਗਏ। ਤੇ ਤੁਹਾਨੂੰ ਕੱਲੀ ਵੋਟ ਦੇ ਨਾ ਕਿ ਤੇਰੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਕਿ ਨਹੀਂ ਹੋਣਗੀਆਂ ਤੇ ਗਾਂਹ ਜਾ ਕੇ ਪਤਾ ਚੱਲੂ। ਕਿਉਂਕਿ ਟਾਈਮ ਹੈ ਇਸ ਚੀਜ਼ 'ਚ, ਪਰ ਤੁਹਾਨੂੰ ਕੰਮ ਕਰਨ ਦੀ ਬਹੁਤ ਲੋੜ ਆ। ਕਿਤੇ ਇਸੇ ਚੀਜ਼ 'ਚ ਨਾ ਰਹਿ ਜਿਓ। ਇਹ ਵਿਸ਼ਵਾਸ ਕਰਕੇ ਮੰਨਿਓ। ਇੱਥੇ ਏਦਾਂ ਹੋਇਆ, ਲੋਕੀ ਉਂਗਲਾਂ ਹਲੇ ਮੂੰਹ 'ਚ ਪਾ ਕੇ ਸੋਚਣ ਡੇ ਵੀ ਟਰੰਪ ਜਿੱਤ ਗਿਆ।
ਉਹ ਤਾਂ ਜੀ ਗੁਰਨਾਮ ਸਿੰਘ ਜੀ, ਉਹ ਤੇ ਹੈਲਰੀ ਨੇ ਵੀ ਮੂੰਹ 'ਚ ਉਂਗਲਾਂ ਪਾਈਆਂ ਤੇ ਟਰੰਪ ਨੇ ਵੀ ਮੈਂ ਜਿੱਤ ਗਿਆ। ਦੋਵੇਂ ਸਾਰੇ ਹੈਰਾਨ ਆ। ਵੇਖੋ ਤੁਹਾਡੇ ਸਾਹਮਣੇ ਨਤੀਜਾ ਹੈ ਤੇ ਇੱਕ ਚੀਜ਼ ਜ਼ਰੂਰ ਆ, ਕਮ ਸੇ ਕਮ ਇੱਕ ਬੰਦਾ ਦੁਨੀਆ 'ਚ ਵਰਲਡ 'ਚ ਆਇਆ ਤਾਂ ਹੈ ਜਿੰਨਾ ਕੁ ਵਰਲਡ ਨੂੰ ਜਾਣਦਾ ਜਿੱਥੇ ਪੰਜਾਬੀ ਰਹਿੰਦਾ ਵੀ ਜੇ ਆਹ ਪੰਜਾਬੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ 60-65 ਸਾਲ ਤੱਕ ਸਵਾਲ ਜਵਾਬ ਨਹੀਂ ਕੀਤਾ, ਉਹਨੂੰ ਸਵਾਲ ਜਵਾਬ ਤੇ ਕਰਨੇ ਸ਼ੁਰੂ ਕੀਤੇ, ਕਮ ਸੇ ਕਮ ਇੰਨੀ ਬੜੀ ਖੁਸ਼ੀ ਹੈ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੈਕ੍ਰਿਸ਼ਨ ਜੀ, ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਜੀ ਜੀ ਓਵਰ ਕੌਨਫੀਡੈਂਸ ਨਹੀਂ ਹੋਣਾ ਜੀ। ਕਿਸੇ ਨੂੰ ਪਤਾ ਵੀ ਕਰ ਸਕਦੇ ਹਾਂ ਕਿ ਸਵੇਰੇ 3 ਵਜੇ ਅਸੀਂ ਨਿਕਲ ਜਾਈਦਾ ਕੰਪੇਨ ਦੇ ਲਈ ਤੇ ਰਾਤ ਨੂੰ 11:30-12 ਵੱਜਦੇ ਨੇ ਸਾਨੂੰ। ਪਰ ਲੋਕੀ ਤਾਂ ਇਸ ਵਾਰ, ਪਿਛਲੀ ਵਾਰ ਵੀ ਸਾਨੂੰ ਪਤਾ ਕਿ ਜਿਹੜੀ ਪੰਜਾਬ ਦੇ ਵਿੱਚ ਵੋਟਿੰਗ ਦੀ ਐਵਰੇਜ ਹੈ ਉਹ ਬਹੁਤ ਜ਼ਿਆਦਾ ਸੀਗੀ, ਕਿਉਂਕਿ ਪਿਛਲੀ ਵਾਰ ਨਾਲੋਂ ਵੱਧ ਹੋਈ ਸੀਗੀ। ਤੇ ਇਸ ਵਾਰ ਦਾ ਰਿਕਾਰਡ ਟੁੱਟਣਗੇ। ਜਿਹੜੇ ਬੰਦੇ, ਜਿਹੜੇ ਨੌਜਵਾਨ ਨੇ, ਜਿਹੜੇ ਸਾਡੇ ਵੀਰ ਨਵੀਂ ਜਿਹਨਾਂ ਦੀ ਵੋਟ ਬਣੀ ਹੈ, ਉਹ ਤਾਂ ਕਹਿੰਦੇ ਕਿ ਅਸੀਂ ਪਹਿਲੀ ਵਾਰ ਬਣੀ ਹੈ ਤੇ ਪਹਿਲੀ ਵਾਰ ਅਸੀਂ ਇੱਕ ਅੱਛੀ ਪਾਰਟੀ ਨੂੰ ਪਾਉਣ ਜਾ ਰਹੇ ਹਾਂ। ਬੜਾ ਉਮੰਗ ਹੈ, ਬੜਾ ਉਤਸ਼ਾਹ ਹੈ ਲੋਕਾਂ ਦੇ ਦਿਲਾਂ ਦੇ ਵਿੱਚ। ਹਾਂ ਜੀ ਜੀ ਬਿਲਕੁਲ ਜੀ। ਸਰੋਤੇ ਇਸ ਵੇਲੇ ਵੀ ਉੱਥੇ 11:15 ਰਾਤ ਦੇ ਹੋਏ ਆ। ਲਖਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਤਾਂ ਜੀ ਕਹਿੰਦਾ ਆ ਇਹ ਚਲੋ ਸਿਆਣੇ ਖੜੇ ਹੋਇਆ, ਸਭ ਕੁਝ ਜਾਣਦੇ ਕਰੂਗੇ। ਸਭ ਤੋਂ ਵੱਡੀ ਗੱਲ ਤਾਂ ਲੋਕਾਂ ਨੂੰ ਵੀ ਸਾਥ ਦੇਣਾ ਪਊਗਾ। ਸਿਸਟਮ ਠੀਕ ਹੋਵੇ ਉਹ ਸਾਰਾ ਕੁਝ ਹੋ ਜਾਂਦਾ ਹੈ। ਸਿਸਟਮ ਠੀਕ ਹੈ ਨਹੀਂ, ਸਰਪੰਚਾਂ ਨੂੰ ਪੈਸਾ ਦੇ ਦਿੰਦੇ ਆ, ਉਹ ਇੱਕ ਛੱਪੜ 'ਚ ਪੈਸਾ ਲੈ ਲੈਂਦੇ ਆ, ਕਹਿੰਦੇ ਆ ਤਲਾਬ ਬਣਾਉਣਾ, ਦੂਜੀ ਵਾਰੀ ਪਾਣੀ ਉਹ ਸੀਵਰੇਜ ਦਾ ਪਾਈ ਜਾਂਦੇ ਆ, ਉਹ ਨਾਲੀ ਹੁੰਦੀ ਆ, ਉਹ ਗਾਇਆ। ਬਾਕੀ ਰਹੀ ਬੇਰੁਜ਼ਗਾਰੀ ਵਾਲੀ ਗੱਲ, ਬੇਰੁਜ਼ਗਾਰੀ ਵਾਲੀ ਇੱਕ ਪੁਲਿਸ ਵਾਲਾ ਤਾਂ 24 ਘੰਟੇ ਨੌਕਰੀ ਤੇ ਆ, ਡਰਾਈਵਰ ਆ ਤਾਂ 24 ਘੰਟੇ ਨੌਕਰੀ। ਜੇ ਉਹਨਾਂ ਨੂੰ ਕੱਟ ਕੇ 8-8 ਘੰਟੇ ਕਰ ਦਿੱਤੇ ਬਹਿ ਕੇ ਨਾ, ਉੱਥੇ ਬੰਦਾ ਨਹੀਂ ਲੱਜਣਾ। ਬੇਰੁਜ਼ਗਾਰ ਤਾਂ ਕਹਿੰਦੇ ਤੁਸੀਂ ਇੱਕ ਪਾਸੇ। ਥੈਂਕ ਯੂ ਜੀ, ਥੈਂਕ ਯੂ। ਤੇ ਜੀ ਅੱਗੇ ਜੈਕਸਨ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਇਹਨਾਂ ਬਾਰੇ? ਇਹਨਾਂ ਨੇ ਨੌਕਰੀਆਂ ਦੀ ਵੀ ਗੱਲ ਕੀਤੀ ਹੈਗੀ ਆ, ਸਿਸਟਮ ਦੀ ਵੀ ਗੱਲ ਕੀਤੀ ਆ। ਸਿਸਟਮ ਦੀ ਗੱਲ ਇਹ ਹੈ ਕਿ ਲੋਕਾਂ ਦੇ ਕੋਲ ਪਹਿਲਾਂ ਬਦਲਾਵ ਦੇ ਲਈ ਕੋਈ ਤੀਜਾ ਫਰੰਟ ਨਹੀਂ ਸੀ। ਲੋਕ ਉਹਨਾਂ ਤੋਂ ਅੱਕ ਜਾਂਦੇ ਸੀ ਤੇ ਉਹਨੂੰ ਪਾ ਦਿੰਦੇ ਸੀ, ਉਹ ਤੋਂ ਅੱਕਦੇ ਸੀ ਉਹਨੂੰ ਪਾ ਦਿੰਦੇ ਸੀ। ਉਹਨਾਂ ਨੇ ਬਦਲਾਵ ਲਿਆਉਣ ਦੀ ਕੋਸ਼ਿਸ਼ ਵੀ ਕੀਤੀ ਹੈ, ਪਰ ਜਿਹੜੀਆਂ ਅੱਜ ਤੱਕ ਹੋਰ ਪਾਰਟੀਆਂ ਆਈਆਂ ਨੇ ਇੰਨੀ ਵੱਡੀ ਤਾਦਾਦ ਦੇ ਵਿੱਚ, ਇੰਨੇ ਹਜੂਮ 'ਚ ਨਹੀਂ ਇਕੱਠੀਆਂ ਹੋ ਸਕੀਆਂ। ਤੇ ਪਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੇ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਵੀ ਸੀਟ ਨਹੀਂ ਆਈ ਸੀ ਲੋਕ ਸਭਾ ਦੀ। ਪੰਜਾਬੀਆਂ ਨੇ ਉਦੋਂ ਵੀ 33 ਲੱਖ ਦੇ ਕਰੀਬ ਵੋਟਾਂ ਪਾ ਕੇ 4 ਸੀਟਾਂ ਦਿੱਤੀਆਂ ਸਨ। ਜਦੋਂ ਵੀ ਕਿਤੇ ਕ੍ਰਾਂਤੀ ਦੀ ਸ਼ੁਰੂ ਹਾਲਾਤ ਹੁੰਦੀ ਹੈ, ਪੰਜਾਬ ਵਿੱਚ ਹੀ, ਪੰਜਾਬੀਆਂ ਦੇ ਸਾਡੇ ਖੂਨ ਵਿੱਚ ਹੀ ਹੈ ਤੇ ਅਸੀਂ ਜਿਹੜੀ ਗੁਲਾਮੀ ਹੈ ਬਹੁਤਾ ਟਾਈਮ ਨਹੀਂ ਕੱਟ ਸਕਦੇ। ਇਸ ਕਰਕੇ ਜਿਹੜੀ ਹੈ ਆਜ਼ਾਦੀ ਦੀ ਦੂਜੀ ਲੜਾਈ ਹੈ ਉਹ ਪੰਜਾਬੀਆਂ ਨੇ ਸ਼ੁਰੂ ਕੀਤੀ ਹੈ ਤੇ ਫਤਿਹ ਵੀ ਇਹਦੇ ਵਿੱਚ ਸਟਾਰਟਿੰਗ ਅਸੀਂ ਕਰਾਂਗੇ। ਜੀ ਜੀ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਤੇ ਜੈ ਕ੍ਰਿਸ਼ਨ ਸਿੰਘ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਛਾ ਜੈ ਕ੍ਰਿਸ਼ਨ ਸਿੰਘ ਜੀ, ਤੁਸੀਂ ਬਾਦਲ ਸਾਹਿਬ ਨੂੰ, ਸੁਖਬੀਰ ਬਾਦਲ ਸਾਹਿਬ ਨੂੰ ਪੁੱਛੋ ਜੇ ਇਹ ਤੁਹਾਡੀ ਪਿਆਰਤੀ ਪਾਈ ਆ ਜਦੋਂ 2 ਸਾਲ ਪਹਿਲਾਂ ਤੁਹਾਡੇ ਇੱਥੋਂ ਮੰਤਰੀ ਛਾਤਰੀ, ਤੁਹਾਡੇ MLA ਆ ਕੇ ਲੋਕਾਂ ਨੂੰ ਲੁੱਟਦੇ ਸੀ, ਲਿਜਾਂਦੇ ਸੀ ਪੈਸੇ, ਪੰਡਾਂ ਦੀਆਂ ਪੰਡਾਂ ਖੱਟੀਆਂ ਕਰਕੇ। ਉਦੋਂ ਉਹ ਬੰਦੇ ਭਲੇ ਮਾਨ ਸੀ। ਅੱਜ ਵੀ ਉਹੀ ਪੈਸੇ ਦਿੰਦੇ ਆ ਥੋਥੋਂ ਅੱਕ ਕੇ ਤੁਹਾਡੀਆਂ ਸਕੀਮਾਂ ਤੋਂ। ਤੇ ਅੱਜ ਤੁਸੀਂ ਉਹਨਾਂ ਨੂੰ ਅੱਤਵਾਦੀ ਤੇ ISIS ਦੇ ਲੀਡਰ ਕਹੀ ਜਾਂਦੇ ਆ। ਆਪਦੀ ਪੀੜ੍ਹੀ ਥੱਲੇ ਇਹਨਾਂ ਨੂੰ ਕਹੋ ਸੋਟਾ ਮਾਰੋ, ਇਹਨਾਂ ਨੂੰ ਪੁੱਛਿਆ ਕਰੋ ਇਹ ਜੇ ਸਵਾਲ ਵੀ ਪਹਿਲਾਂ ਉੱਥੋਂ ਪੰਡਾਂ ਦੀਆਂ ਪੰਡਾਂ ਇਕੱਠੀਆਂ ਕਰਕੇ ਲਿਆਉਂਦੇ ਸੀਗੇ। ਓਕੇ ਜੀ, ਇਹਦੇ ਤੇ ਕੀ ਕਹਿਣਾ ਤੁਹਾਡਾ? ਥੈਂਕ ਯੂ ਜੀ। ਥੈਂਕ ਯੂ ਜੀ। ਇਹਨਾਂ ਦੀ ਗੱਲ ਸਹੀ ਹੈ, ਪਰ ਹਰ ਇੱਕ ਬੰਦੇ ਦੀ, ਹੁਣ ਜੇਕਰ ਮੈਂ ਉਹਨਾਂ ਨੂੰ ਸਵਾਲ ਪੁੱਛਾਂ, ਗੱਲ ਨਹੀਂ ਬਣਦੀ। ਅਖਬਾਰ ਦੇ ਵਿੱਚ ਵੈਸੇ ਆਂਦਾ ਵੀ ਰਹਿੰਦਾ ਹੈ ਕਿ ਸੁਖਬੀਰ ਬਾਦਲ ਦੀ ਗੱਲ ਹੈ, ਕਿਸੇ ਗੁੱਸਾ ਕਰੀਏ ਮੈਂ ਨਹੀਂ ਮੰਨਦਾ ਮੁਨਾਸਿਬ ਹੈ। ਉਹ ਤਾਂ ਵਿਚਾਰਾ, ਉਹਨੂੰ ਪਤਾ ਨਹੀਂ ਕਿ ਉਹ ਕੀ ਕਹਿ ਦਿੰਦਾ। ਕਦੇ ਬਾਦਲ ਸਾਹਿਬ ਨੂੰ ਕਹਿਣ ਲੱਗ ਪੈਂਦਾ ਕਿ ਮੇਰੇ ਪਿਤਾ ਸਮਾਨ ਨੇ, ਕਦੇ ਕੁਛ ਕਹਿੰਦਾ, ਕਦੇ ਹੁਣ ਇਹ ਕਹਿਣ ਲੱਗ ਪੈਂਦਾ ਕਿ ਜਿਹੜੇ ਰੋੜੇ ਮਾਰੇ ਨੇ ਇਹ ਵੀ ISI ਜਾਂ ਹੱਥ, ਕਦੇ ਕੁਛ ਕਦੇ ਕੁਛ। ਉਹ ਤਾਂ ਕਮਲਾ ਜਿਹਾ ਬੰਦਾ ਹੈ ਔਰ ਪੰਜਾਬੀਆਂ ਨੇ ਪੂਰਾ ਠਾਣ ਲਿਆ ਕਿ ਇਸ ਵਾਰ ਉਹਨੂੰ ਕਮਲੇ ਨੂੰ ਕਮਲੀਆਂ ਨੂੰ ਗਲੀਆਂ 'ਚ ਘੁਮਾਉਣਾ ਹੈ। ਜੀ ਜੀ, ਦੇਖਦੇ ਹਾਂ ਜੀ ਲੋਕਾਂ ਨੂੰ ਵੀ ਕਿੰਨੀ ਦੇਰ ਆਜ਼ਾਦ ਰਹਿੰਦਾ ਇਹ। ਤੇ ਧੰਨਵਾਦ ਕਰਨਾ ਚਾਹੁੰਦੇ ਜੀ ਅਕਵਾਲ ਸਿੰਘ ਜੀ ਬੈਲਫਲਾਵਰ ਤੋਂ, ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਨਿਰਮਲ ਸਿੰਘ ਜੀ ਲਾਲੀ ਜੋਬਾ ਸਿਟੀ, ਸੁਖਪ੍ਰੀਤ ਕੌਰ ਪੁਰੇਵਾਲ ਸੈਕਰਾਮੈਂਟੋ, ਬਲਵੰਤ ਸਿੰਘ ਲੱਛੜ ਜੀ ਮੰਟਿਕਾ ਤੋਂ, ਸੁੱਚਾ ਸਿੰਘ ਜੀ ਫਰਜ਼ਨੋ ਤੇ ਬੂਟਾ ਸਿੰਘ ਗਰੇਵਾਲ ਟਸਟਨ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਚੋਣ ਦੰਗਲ ਪ੍ਰੋਗਰਾਮ ਨੂੰ ਇਹ ਸਪੋਂਸਰ ਕਰਦੇ ਨੇ। ਅੱਗੇ ਸਾਡੇ ਨਾਲ ਜੁੜੇ ਨੇ ਸੁੱਚਾ ਸਿੰਘ ਜੀ। ਹਾਂਜੀ, ਬਲਵਿੰਦਰ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਮੈਂ ਤਾਂ ਕੋਈ ਕੁਐਸਚਨ ਨਹੀਂ ਮੇਰਾ ਹੈਗਾ, ਸਾਡਾ ਚਲੋ ਏਰੀਆ ਇੱਧਰ ਮਾਛੜਾ ਸਾਹਿਬ ਆ ਜੀ। ਮੈਂ ਇੱਕੋ ਹੀ ਗੱਲ ਹੀ ਕਹਿਣਾ ਵੀ ਜਿਹੜਾ ਸੁਖਬੀਰ ਬਾਦਲ ਦੀ ਗੱਲ ਤੇ ਬਾਅਦ ਗੌਰ ਨਾ ਕਰਿਆ ਕਰੋ, ਕਿਉਂਕਿ ਇਹਨੂੰ ਫੇਸਬੁੱਕ ਤੇ ਦੇਖੋ ਇਹਦਾ ਨਾਂ ਘੱਟ ਹੁੰਦਾ, ਗੱਪੀ ਜ਼ਿਆਦਾ ਇਹਨੂੰ ਲਿਖਿਆ ਹੁੰਦਾ। ਨਾਭਾ ਜੇਲ੍ਹ ਕਾਂਡ ਦੇ ਵਿੱਚ ਇਹਨੂੰ ਇੰਨਾ ਨੀ ਪਤਾ ਲੱਗਿਆ ਵੀ ਬੰਦੇ ਕਿੰਨੇ ਭੱਜ ਗਏ, ਕਹਿੰਦਾ ਵੀ ਇਹ ਤਾਂ ISI ਨੇ ਭਜਾਏ ਨੇ, ਹਨਾ। ਤੇ ਹੁਣ ਅਸੀਂ ਕਿਹੜੇ ਅੱਤਵਾਦੀ ਆ? ਅਸੀਂ ਆਪਣੀ ਦਸਾਂ ਨੌਂ ਦੀ ਕਿਰਤ ਕਮਾਈ ਚ ਹੁਣ ਸਾਡੇ ਖੜਾ ਉੱਥੇ ਆਪਣੇ ਸਮਰਾਲਾ ਹਲਕਾ ਤੋਂ, ਅਸੀਂ ਉਹਨਾਂ ਦੀ ਪੂਰੀ ਕਰ ਰਹੇ ਹਾਂ, ਜਾਣਾ ਵੀ ਆ, ਜਾ ਕੇ ਉਹਨੂੰ ਉੱਥੇ ਪਿੰਡ ਬੁਲਾ ਕੇ ਉਹਨੂੰ ਜੋਖਾਂਗੇ ਵੀ ਉਹਨੂੰ ਪੈਸੇ ਵੀ ਦੇਵਾਂਗੇ, ਅਸੀਂ ਅੱਤਵਾਦੀ ਆ। ਇਹ ਅੱਤਵਾਦੀ ਤਾਂ ਇਹ ਆ ਜਿਹੜਾ ਪੁਲਿਸ ਵਾਲਿਆਂ ਦੀ ਬਦਲੀ ਕਰਨ ਲੱਗਿਆ 5-5 ਕਰੋੜ ਰੁਪਇਆ ਲੈਂਦਾ। ਸੋ ਇਹਦੀ ਗੱਲ ਤੇ ਬਹੁਤਾ ਕੋਈ ਅਸਰ ਨਾ ਕੀਤਾ ਜਾਏ। ਬਾਕੀ ਮੈਂ ਸਾਰੀਆਂ ਸੰਗਤਾਂ ਨੂੰ ਜਿੰਨੇ ਵੀ ਸੁਣਦੇ ਨੇ ਉਹਨਾਂ ਨੇ ਇੱਕ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਵੀ ਆਪਾਂ ਬਾਹਲੇ ਕੁਐਸਚਨ ਇਹਨਾਂ ਨੂੰ ਕਰਦੇ ਵੀ ਤੁਸੀਂ ਕੀ ਕਰੋਗੇ, ਪਰ ਸਰਕਾਰ ਲਿਆਓ, ਤੁਸੀਂ ਵੋਟਾਂ ਪਾਓ, ਸਰਕਾਰ ਇਹਨਾਂ ਦੀ ਲਿਆਓ, ਫਿਰ ਦੇਖਾਂਗੇ ਵੀ ਕੀ ਕਰਦੇ ਨੇ ਕੀ ਨਹੀਂ ਕਰਦੇ। ਮੇਰੇ ਖਿਆਲ ਦੇ ਵਿੱਚ ਜਿਸ ਤੱਕ ਕੇਜਰੀਵਾਲ ਦਾ ਸਵਾਲ ਹੈ, ਉਹ ਪੰਜਾਬ ਨੂੰ ਇੱਕ ਨਾ ਹਰੀ ਕ੍ਰਾਂਤੀ ਦਿਖਾਲੇਗਾ ਜ਼ਰੂਰ, ਕਿਉਂਕਿ ਸਾਰੇ ਹੁਣ ਇਹ ਟੋਪੀਆਂ ਵਾਲੇ ਕਹੀ ਜਾਂਦੇ ਨੇ, ਸਾਰੇ ਸਰਦਾਰ ਨੇ। ਸਾਡੇ ਸਮਰਾਲੇ ਹਲਕੇ ਤੋਂ ਸਰਬੰਸ ਸਿੰਘ ਆ, ਉਹ ਸਰਦਾਰ ਅਮਰਧਾਰੀ ਆ, ਤੇ ਇਹਨਾਂ ਦੀ ਬਾਹਲੀ ਗੱਲ ਦਾ ਨਾ ਵੀ ਤੁਸੀਂ ਅਸਰ ਨਾ ਕਰੋ। ਮੇਰੀ ਤਾਂ ਇੰਨੀ ਕੀ ਬੇਨਤੀ ਹੈ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਥੈਂਕ ਯੂ। ਅੱਛਾ ਠੀਕ ਹੈ ਜੀ। ਜੈ ਕ੍ਰਿਸ਼ਨ ਜੀ। ਹੈਲੋ ਜੀ। ਇਹਨਾਂ ਨੇ ਆਪਣੇ ਗੱਲ ਕੀਤੀ ਹੈਗੀ ਆ ਆਪਣੇ ਤੁਹਾਡੇ ਲਈ ਜੀ। ਅੱਗੇ ਗੁਰਿੰਦਰ ਸਿੰਘ ਜੀ। ਵੀਰ ਜੀ ਦਾ ਸਵਾਲ ਕੋਈ ਬਹੁਤਾ ਨਹੀਂ ਸੀ ਉਹਨਾਂ ਦਾ, ਉਹ ਤੇ ਉਹ ਸੁਖਬੀਰ ਬਾਦਲ ਦੀ ਗੱਲ ਕਰਦੇ ਸੀਗੇ ਕਿ ਉਹਨਾਂ ਦਾ ਜਿਹੜਾ ਬਿਆਨ ਹੁੰਦਾ ਆ ਉਹ ਹਾਸੋਹੀਣਾ ਹੀ ਹੁੰਦਾ। ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀਗਾ ਬਹੁਤਾ। ਗੁਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਨਹੀਂ, ਐਕਚੁਅਲੀ ਰਿਕੁਐਸਟ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਇੰਟਰਨੈਸ਼ਨਲ ਫਲਾਈਟਾਂ ਆ ਉਹਨਾਂ ਦੀ ਜਿਹੜੀ ਸੇਵਾ ਵਧਾਉਣ ਦੀ ਕੋਈ ਇਹਨਾਂ ਦੀ ਯੋਜਨਾ ਹੈਗੀ ਆ ਕਿ ਜਿੱਦਾਂ ਹੁਣ ਸਾਡੇ ਵਰਗੇ NRI ਭਰਾ ਜਾਂਦੇ ਨੇ, ਦਿੱਲੀ ਉਤਰਦੇ ਨੇ, ਕਿੰਨੀ ਖੱਜਲ-ਖੁਆਰੀ ਆ, ਕਿੰਨਾ ਟਾਈਮ ਵੇਸਟ ਹੁੰਦਾ, ਤੇ ਤੁਹਾਨੂੰ ਪਤਾ ਇੱਥੇ ਟਾਈਮ ਦੀ ਕਿੰਨੀ ਵੈਲਿਊ ਆ। ਜੇ 2 ਹਫ਼ਤਿਆਂ ਲਈ ਸਾਡੇ ਵਾਲਾ ਕੰਮਕਾਰ ਵਾਲਾ ਬੰਦਾ ਜਾਂਦਾ ਹੈ ਤੇ ਇੱਕ ਦਿਨ ਉੱਥੇ ਖਰਾਬ ਹੋ ਜਾਂਦਾ ਉਹਨੂੰ ਇੱਕ ਜਾਣ ਨੂੰ ਦਿੱਲੀ ਤੋਂ ਪੰਜਾਬ ਤੱਕ ਹੀ, ਤੇ ਜੇ ਉਹ ਬਚ ਜਾਵੇ ਤੇ ਸਾਡੇ ਲਈ ਜਿੱਦਾਂ ਅਸੀਂ ਜ਼ਿਆਦਾ ਜਾਵਾਂਗੇ, ਤੇ ਜੇ ਸਾਨੂੰ ਫਲਾਈਟਾਂ ਵੀ ਥੋੜ੍ਹੀਆਂ ਮਹਿੰਗੀਆਂ ਵੀ ਪੈਣ ਤੇ ਫਿਰ ਵੀ ਜੇ ਸਾਡਾ ਟਾਈਮ ਬਚਦਾ ਤੇ ਉਹ ਆਈ ਥਿੰਕ ਬੜਾ ਲਾਭਦਾਇਕ ਹੋਊਗਾ। ਤੇ ਇਹਨਾਂ ਬਾਰੇ ਕੀ ਇਹਨਾਂ ਦੀ ਕੋਈ ਯੋਜਨਾ ਹੈਗੀ ਹੈ ਜੀ? ਥੈਂਕ ਯੂ ਜੀ। ਜੈ ਕ੍ਰਿਸ਼ਨ ਜੀ। ਦੇਖੋ ਨਾ ਜੀ, ਸਾਡਾ ਤਾਂ ਇੱਕੋ ਹੀ ਕੰਮ ਹੈ ਕਿ ਅਸੀਂ ਕੋਈ MLA ਬਣ ਜਾਂ ਲਾਲ ਬੱਤੀਆਂ ਦੀਆਂ ਗੱਡੀਆਂ 'ਚ ਘੁੰਮਣ ਲਈ ਨਹੀਂ ਬਣਨੇ ਆਏ। ਜੋ ਵੀ ਲੋਕਾਂ ਦੀਆਂ ਪ੍ਰੋਬਲਮਸ ਨੇ ਉਹ ਸਭ ਤੋਂ ਪਹਿਲਾਂ ਅਸੀਂ ਲੋਕਾਂ ਬਾਰੇ ਪੁੱਛ ਰਹੇ ਹਾਂ ਕਿ ਤੁਹਾਨੂੰ ਕੀ ਪ੍ਰੋਬਲਮ ਹੈ, ਔਰ ਉਹਦਾ ਜਿਹੜਾ ਹੱਲ ਹੈ ਉਹ ਸਭ ਤੋਂ ਪਹਿਲੇ ਆਧਾਰ ਤੇ ਕਰਨਾ ਹੈ। ਇਹ ਸਾਰਿਆਂ ਨੂੰ ਪਤਾ ਹੈ ਜੀ। ਅੱਗੇ ਸ਼ਰਦਾ ਰਾਮ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੈ ਕਿਸ਼ਨ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਮਹਾਂ ਸਿੰਘ ਰੌੜੀ ਦੇ ਮੁੰਡੇ ਆ? ਨਹੀਂ, ਮੇਰਾ ਪਿੰਡ ਰੌੜੀ ਆ ਤੇ ਮਾਨ ਸਿੰਘ ਰੌੜੀ ਜੀ ਸਾਡੇ ਤਾਇਆ ਜੀ ਲੱਗਦੇ ਨੇ। ਅੱਛਾ ਮੈਂ ਰੌੜੀ ਸਾਹਿਬ ਨੂੰ ਜਾਣਦਾ ਬਹੁਤ ਚੰਗੀ ਤਰ੍ਹਾਂ, ਤੇ ਉਹ ਪ੍ਰਧਾਨ ਵੀ ਸੀਗੇ ਹੈਲਥ ਡਿਪਾਰਟਮੈਂਟ ਚ, ਕਾਫੀ ਐਕਟਿਵ ਮੈਂਬਰ ਸੀਗੇ। ਸਾਡੀ ਉੱਥੇ ਰਿਸ਼ਤੇਦਾਰੀ ਖਾਲਸਾ ਕਾਲਜ। ਹਾਂਜੀ ਮੈਂ ਦੱਸਦੀ ਹਾਂ ਤੁਹਾਡੇ, ਮੇਰਾ ਪਿੰਡ ਤਾਂ ਉਧਰ ਬੜਾ ਚੌਰ ਕੋਲ ਹੈ, ਵੈਸੇ ਸਾਡੀ ਰਿਸ਼ਤੇਦਾਰੀ ਸਾਰੀ ਇੱਥੇ ਹੈ, ਘਾਗੋ ਰੋਡ ਵਾਲੀ ਗੜਸ਼ੰਕਰ। ਸਾਰਿਆਂ ਨੂੰ ਫੋਨ ਕਰ ਦਿੱਤੇ ਜੀ ਕਿ ਕਰਨੇ ਹਜੇ? ਹਾਂਜੀ ਕਰਨੇ ਆ, ਸਾਰੇ ਕਰ ਵੀ ਦਿੱਤੇ ਕੁਛ। ਕਾਲਿੰਗ ਦਾ ਬੜਾ ਅਸਰ ਹੈ, ਜਿਹੜੇ ਪਿੰਡ ਜਾਂਦੇ ਆ ਸਭ ਤੋਂ ਪਹਿਲਾਂ ਕਹਿੰਦੇ ਕਿ ਭਾਈ ਸਾਨੂੰ ਤਾਂ ਫੋਨ ਆ ਗਿਆ ਬਾਹਰੋਂ। ਜੀ ਤੁਸੀਂ ਸਾਰੇ ਜਿੰਨੇ ਵੀ ਸਰੋਤੇ ਸੁਣਦੇ ਨੇ ਉਹਨਾਂ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਰਿਆਂ ਨੂੰ ਕਾਲਿੰਗ ਜ਼ਰੂਰ ਕਰਨ ਕਿ ਭਾਈ ਇਸ ਵਾਰ ਸਾਡੇ ਕਹਿਣ ਤੋਂ ਇੱਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ। ਠੀਕ ਹੈ। ਥੈਂਕ ਯੂ ਸ਼ਰਦਾ ਰਾਮ ਜੀ। ਥੈਂਕ ਯੂ ਜੀ। ਕਾਲਰ ਨੇ ਜੀ ਅਜਮੇਰ ਸਿੰਘ ਜੀ। ਹਾਂਜੀ ਅਜਮੇਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਭੈਣ ਜੀ। ਮੈਂ ਤਾਂ ਇੱਕ ਸਿਰਫ 2 ਮਿੰਟ ਗੱਲ ਆ ਮੇਰੀ ਤਾਂ, ਵੀ ਪਹਿਲਾਂ ਹੀ ਗੱਲ ਚੱਲੀ ਸੀ ਵੀ ਟੋਪੀਆਂ ਵਾਲੇ ਇਸ ਪਾਰਟੀ ਨੂੰ ਕਹਿੰਦੇ ਨੇ ਆਮ ਸਾਰੇ। ਮੈਂ ਤਾਂ ਇਸ ਦੱਸਣਾ ਚਾਹੁੰਦਾ ਸੀ 2 ਮਿੰਟ ਵੀ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਟੋਪੀਆਂ ਵਾਲੇ ਹੀ ਨੇ। ਕੀ ਆਪਣੇ ਕਾਂਗਰਸ ਪਾਰਟੀ ਦਾ ਟੋਪੀ ਵਾਲਾ ਲੀਡਰ ਨਹੀਂ ਦਿੱਲੀ, ਇਹ ਉਹਦੇ ਜਾ ਕੇ ਪੈਰੀ ਹੱਥ ਲਾਉਂਦੇ ਆ, ਉਹ ਵੀ ਤਾਂ ਟੋਪੀ ਵਾਲੇ ਹੀ ਨੇ। ਤੇ ਨੰਬਰ 2 ਇਹ ਅਕਾਲੀ ਦਲ ਵਾਲੇ, ਪਿਛਲੀ ਵਾਰੀ ਇਹਨਾਂ ਨੇ ਆਪਦੀਆਂ ਸੀਟਾਂ ਤੋਂ ਆਪਣੇ ਪੰਜਾਬ ਅਸੈਂਬਲੀ ਦੀ ਇਲੈਕਸ਼ਨ ਹੋਈ ਸੀ, ਇਹਨਾਂ ਨੇ ਟੋਪੀਆਂ ਵਾਲੇ ਆਪਣੇ ਕਿੰਨੇ ਬੰਦੇ ਖੜੇ ਕੀਤੇ ਸੀ ਔਰ ਜਿਤਾਏ ਸੀ ਅਕਾਲੀਆਂ ਨੇ। ਇਹਨਾਂ ਨੇ ਟੋਪੀਆਂ ਵਾਲੇ ਤੇ ਮੋਹਰ ਲਾਈ ਆ, ਉਹ ਟੋਪੀਆਂ ਵਾਲੇ ਸੀ। ਨੰਬਰ 3 ਜਿਹੜੀ ਆਪਣੀ ਦੂਸਰੀ ਭਾਰਤੀ ਜਨਤਾ ਪਾਰਟੀ ਆ, ਇਹਦੇ ਵਿੱਚ ਵੀ ਤਾਂ ਉਹ ਟੋਪੀਆਂ ਵਾਲੇ ਨੇ, ਜਾ ਕੇ ਨਰਿੰਦਰ ਮੋਦੀ ਦੇ ਪੈਰੀ ਹੱਥ ਲਾਉਂਦੇ ਨੇ ਉੱਥੇ ਜਾ ਕੇ ਦਿੱਲੀ, ਉਹ ਵੀ ਤਾਂ ਟੋਪੀਆਂ ਵਾਲੇ ਹੀ ਨੇ। ਇਹ ਤਾਂ ਸਿਰਫ ਇਸ ਪਾਰਟੀ ਨੂੰ ਇਹ ਲੋਕ ਬਦਨਾਮ ਕਰ ਰਹੇ ਨੇ, ਬਸ ਜਾਣ ਕੇ ਐਵੇਂ ਇੱਕ ਵੀ ਕਿਉਂ ਆ ਗਏ ਜਿਵੇਂ ਸਿਰੇ ਵਾਲੀ ਨੂੰ ਸਿਰੇ ਨਹੀਂ ਪਾਉਂਦੀ, ਬਸ ਇੰਨੀ ਉਹ ਗੱਲ ਆ ਜੀ। ਥੈਂਕ ਯੂ ਜੀ। ਥੈਂਕ ਯੂ। ਅਤੇ ਜੇ ਜੈ ਕ੍ਰਿਸ਼ਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਅਤੇ ਨਾਲ ਲੋਕਾਂ ਦਾ ਇਹ ਵੀ ਸੁਜੈਸ਼ਨ ਸੀਗਾ ਕਿ ਤੁਸੀਂ ਓਵਰ ਕੌਨਫੀਡੈਂਸ ਦੇ ਵਿੱਚ ਨਾ ਮਾਰੇ ਜਾਇਓ, ਕਿਉਂਕਿ ਕਈ ਵਾਰੀ ਜ਼ਿਆਦਾ ਆਪਾਂ ਭੀੜਾਂ ਦੇਖ ਕੇ ਵੀ ਖੁਸ਼ ਹੋ ਜਾਂਦੇ ਹਾਂ ਕਿ ਸਾਡੇ ਨਾਲ ਆ ਲੋਕ, ਅਤੇ ਵਿੱਚੋਂ ਪਤਾ ਨਹੀਂ ਕਿਹਨੇ ਤੋਰੇ ਹੁੰਦੇ ਆ ਅਤੇ ਕਿਹਨੇ ਕੀ ਹੁੰਦਾ। ਜਿਹੜਾ ਵੋਟ ਪਵਾ ਗਿਆ ਉਹਦੀ ਵੋਟ ਹੁੰਦੀ ਆ। ਅਤੇ ਅਖੀਰ ਵਿੱਚ ਤੁਸੀਂ NRI ਨੂੰ ਕੀ ਕਹਿਣਾ ਚਾਹੁੰਦੇ ਆ ਜੀ?
ਮੇਰੇ NRI ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤਾਂ ਜਿੱਥੇ ਜਿੱਥੇ ਵੀ ਰਿਸ਼ਤੇਦਾਰੀਆਂ ਨੇ ਉਹਨਾਂ ਸਾਰਿਆਂ ਨੂੰ ਕਾਲ ਕਰੀਏ ਤੇ ਉਹਨਾਂ ਨੂੰ ਵਾਸਤਾ ਪਾਈਏ। ਅੱਜ ਤੱਕ ਤਾਂ ਇਹ ਧਰਮਾਂ ਦਾ ਵਾਸਤਾ ਪਾਉਂਦੇ ਨੇ, ਕਦੇ ਆਪਣੀ ਬਰਾਦਰੀ ਦਾ ਵਾਸਤਾ ਪਾਉਂਦੇ ਨੇ। ਅਸੀਂ ਪੰਜਾਬ ਨੂੰ ਬਚਾਉਣ ਦਾ ਵਾਸਤਾ ਪਾਈਏ ਕਿ ਆਪਣੇ ਬੱਚਿਆਂ ਦੇ ਅੱਛੇ ਭਵਿੱਖ ਦੇ ਲਈ ਇੱਕ ਪੰਜਾਬ ਨੂੰ, ਨਵੀਂ ਪੰਜਾਬ ਜਿਹੜਾ ਆਪਾਂ ਖੁਸ਼ਹਾਲ ਪੰਜਾਬ ਬਣਾਉਣਾ ਚਾਹੁੰਦੇ ਹਾਂ, ਉਹਦੇ ਲਈ ਆਮ ਆਦਮੀ ਪਾਰਟੀ ਨੂੰ ਵੋਟ ਪਾਈਏ। ਤੇ ਉਸ ਤੋਂ ਬਾਅਦ ਮੇਰੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਫੋਟੋਗ੍ਰਾਫਰ ਦਾ ਕੰਮ ਕਰਦਾ ਹਾਂ, ਮੇਰੇ ਕੋਲ ਫੰਡਸ ਦੀ ਵੀ ਪ੍ਰੋਬਲਮ ਹੈ ਤੇ ਗੜਸ਼ੰਕਰ ਹਲਕੇ ਨੂੰ ਸਪੈਸ਼ਲ ਜਿਹੜੀ ਡੋਨੇਸ਼ਨ ਉਹ ਜ਼ਰੂਰ ਭੇਜਣ, ਕਿਉਂਕਿ ਇਹਨਾਂ ਅਮੀਰਾਂ ਦੇ ਨਾਲ ਸਾਡੀ ਜ਼ਮੀਰਾਂ ਦੀ ਲੜਾਈ ਹੈ। ਇਲੈਕਸ਼ਨ ਦੇ ਵਿੱਚ ਖਰਚਾ ਤੁਹਾਨੂੰ ਪਤਾ ਸਾਰਿਆਂ ਨੂੰ ਹੁੰਦਾ। ਮੈਂ ਚਾਹੁੰਦਾ ਕਿ ਮੇਰੀ ਫੰਡਿੰਗ ਦੇ ਵਿੱਚ ਜ਼ਰੂਰ ਮਦਦ ਕੀਤੀ ਜਾਵੇ। ਤੇ ਅਖੀਰ ਦੇ ਵਿੱਚ ਹਰਿੰਦਰ ਸਿੰਘ ਹਾਂਜੀ, ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਫਤਿਹ ਬੁਲਾਉਣੀ ਚਾਹੁੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੇਰਾ ਇਹੀ ਆਖਰੀ ਇੱਕ ਮਤਲਬ ਮੇਰਾ ਵੈਸੇ ਮੈਨੂੰ ਪਤਾ ਲੱਗ ਗਿਆ ਸੀ ਤੁਸੀਂ ਅਨਾਊਂਸ ਕਰ ਦਿੱਤਾ, ਮੈਂ ਘੱਟ ਸਮਾਂ ਲੈਂਦਾ ਹੋਇਆ ਇੱਕੋ ਗੱਲ ਕਰਨੀ ਚਾਹੁੰਦਾ, ਸਾਰੇ ਆਪਣੇ ਵੀਰਾਂ ਭੈਣਾਂ ਭਰਾਵਾਂ ਨੂੰ ਜੋ ਵੀ ਮਤਲਬ ਸੁਣ ਰਹੇ ਆ ਕਿ ਅਸੀਂ ਇਕੱਲੀ ਗੱਲਾਂ ਦੇ ਨਾਲ ਜੋ ਆਪਾਂ ਹੈਲਪ ਕਰ ਸਕਦੇ ਹਾਂ ਠੀਕ ਹੈ, ਉਹ ਆਪਾਂ ਕਰਨੀ ਆ। ਕਈ ਆਪਾਂ ਇੱਥੇ ਤੱਕ ਨਾ ਸੀਮਤ ਰਹਿ ਜਾਈਏ, ਅਸੀਂ ਜਿੰਨਾ ਹੋ ਸਕਦਾ 10, 20, 50 ਡਾਲਰ ਆਪਣੇ ਜਿੰਨੇ ਵੀ ਮਤਲਬ ਜਿੰਨੀ ਸਮਰੱਥਾ ਆ ਉਸ ਬੇਸ ਤੇ ਇਹਨਾਂ ਦੀ ਪਾਰਟੀ ਦੀ ਜ਼ਰੂਰ ਮਦਦ ਕਰੀਏ, ਕਿਉਂਕਿ ਕੋਈ ਵੀ ਕਾਰਜ ਆ ਬਿਨਾਂ ਪੈਸੇ ਤੋਂ ਨੇਪੜੇ ਨਹੀਂ ਮਤਲਬ ਚਾੜਿਆ ਜਾਂਦਾ। ਪਰ ਮੈਂ ਸਾਰੇ ਵੀਰਾਂ ਭੈਣਾਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਦੀ ਜਿੰਨੀ ਮਦਦ ਕਰ ਸਕਦੇ ਆਪਾਂ ਕਰੀਏ, ਕਿ ਆਪਾਂ ਪਹਿਲਾਂ ਕਾਫੀ ਆਪਣਾ ਨੁਕਸਾਨ ਕਰਾ ਚੁੱਕੇ ਹਾਂ, ਕਿ ਇਹ ਨਾ ਹੋਵੇ ਕਿਸੇ ਮਤਲਬ ਮਾਇਕ ਸਹਾਇਤਾ ਦੇ ਕਮੀ ਕਾਰਨ ਇਹ ਕਿਸੇ ਹੱਦ ਤੱਕ ਪਿਛਾਂਹ ਰਹਿ ਜਾਣ ਆਪਣੇ ਮੇਨ ਮਕਸਦ ਕਾਮਯਾਬ ਹੋਣ ਤੋਂ। ਬਸ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਦਾ ਕਿ ਥੈਂਕ ਯੂ ਜੀ, ਥੈਂਕ ਯੂ ਜੀ। ਪੈਸੇ ਬਿਨਾਂ ਜਿਹੜਾ ਉਹ ਕੁਛ ਵੀ ਨਹੀਂ ਚੱਲਦਾ। ਬਹੁਤ ਬਹੁਤ ਧੰਨਵਾਦ ਹੈ ਜੀ ਜੈ ਕਿਸ਼ਨ ਰੋੜੀ ਹੋਰਾਂ ਦਾ, ਆਪ ਸਭ ਦਾ ਹੀ, ਜਿਨ੍ਹਾਂ ਨੇ ਵੀ ਪਾਰਟੀਸਪੇਟ ਕੀਤਾ, ਜਿਨ੍ਹਾਂ ਨੇ ਵੀ ਉਹਨਾਂ ਨੂੰ ਹੌਸਲਾ ਅਫਜ਼ਾਈ ਕੀਤੀ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਅਖੀਰ ਦੇ ਵਿੱਚ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।